अस्सलाम वालेकुम, सत श्री अकाल सब दोस्तों का। खाना शाना खा लिया राजा साहब असी ते न्यूजीलैंड जो बैठे हैं सरदार भगत सिंह साहब दे असी उत्थे जिक्र हो गया, गल छिड़ गई ते बाबे ते सब दे ही ने इकट्ठे ही ने, साडे भी ने उन्हां दे भी ने, क्योंकि उन्हां दा धर्म ते कहंदा ही नहीं कि किसे नूं ना इन करो दरबार ते मज़ार ते किते भी के ढेरी ते उत्थे सारे इकट्ठे हुंदे ने। हाँ जी, इदां साडे बाबे भी मेरे दिल दे विच सी कि यार एडा दलेर बंदा जिहड़ा होया ਅਸੀਂ ਉਹਨਾਂ ਦੇ ਹਵੇਲੀ ਸਾਹਿਬ ਉਹ ਮਤਲਬ ਉਹਨਾਂ ਦੇ ਹੀਰੋ ਸਾਡੇ ਵੀ ਹੀਰੋ ਨੇ। ਹਾਂ ਕਿਉਂ, ਜਿਨ੍ਹਾਂ ਨੇ ਆਜ਼ਾਦੀ ਵਾਸਤੇ ਇੰਨਾ ਕੁਝ ਕੀਤਾ ਤੇ ਉਹ ਬਿਲਕੁਲ ਹੀਰੋ ਹੁੰਦੇ ਨੇ ਜੀ। ਆ ਤੇ ਉਹ ਮੈਨੂੰ ਵੀ ਬੜਾ ਅੱਛਾ ਲੱਗਾ ਕਿ ਅਸੀਂ ਸਾਰਿਆਂ ਨੂੰ ਬਹੁਤ ਅੱਛਾ ਲੱਗਾ ਕਿ ਤੁਸੀਂ ਉੱਥੋਂ ਆਉਣ ਤੋਂ ਪਹਿਲਾਂ ਹੀ ਇਹ ਸੋਚਿਆ ਹੋਇਆ ਸੀ ਕਿ ਜਾ ਕੇ ਉਹਦੇ ਬਾਬਿਆਂ ਦਾ ਸਲੂਟ ਕਰਨਾ। ਭਾਜੀ ਜਦੋਂ ਉਹਨਾਂ ਲੋਕਾਂ 'ਚ ਬਹਿੰਦੇ ਹੋ ਤੇ ਉਹ ਮਤਲਬ ਆਪਣੇ ਬਾਬਿਆਂ ਦੀ ਗੱਲ ਕਰਦੇ ਨੇ ਜਾਂ ਕਿ ਸਾਡਿਆਂ ਦੀ ਵੀ ਕਰਦੇ ਨੇ? ਸਾਰਿਆਂ ਦੀ। ਬਾਬੇ ਬੁੱਲੇ ਸ਼ਾਹ ਸਰਕਾਰ ਦੀ ਬਹੁਤ ਗੱਲ ਚੱਲਦੀ ਉਹਨਾਂ ਨੇ, ਗੱਲ ਨਾਲ ਬਾਬੇ ਬੁੱਲੇ ਨੂੰ ਬਹੁਤ ਮੰਨਦੇ ਹਰ ਜਗ੍ਹਾ ਤੇ। ਨਾ ਉੱਥੇ ਕੋਈ ਵੀ ਤੁਸੀਂ ਬਾਬੇ ਦੀ ਗੱਲ ਕੀਤੀ ਹੈ ਤੇ ਉਹਨਾਂ ਨੇ ਉਦਾਂ ਹੀ ਉਹਨਾਂ ਨੂੰ ਇੱਜ਼ਤ ਨਾਲ ਨਵਾਜ਼ਿਆ ਕਿ ਜਿਵੇਂ ਅਸੀਂ ਕਰਦੇ ਹਾਂ। ਹਾਂਜੀ, ਵਾਹ ਵਾਹ ਵਾਹ। ਤੇ ਫਿਰ ਸਾਡਾ ਵੀ ਹੱਕ ਬਣਦਾ ਨਾ ਕਿ ਅਸੀਂ ਵੀ ਕਿਸੇ ਫਰਕ ਨਾ ਰੱਖੀਏ ਇਹੋ ਜਿਹਾ। ਭਾਜੀ ਉਹ ਜਦੋਂ ਇੱਧਰ ਆਉਂਦੇ ਆ ਆਪਾਂ ਕੋਸ਼ਿਸ਼ ਕਰੀਦੀ ਆ ਆਪਾਂ ਜਿੰਨਾ ਹੋ ਸਕੇ ਉਹਨਾਂ ਨੂੰ ਪਿਆਰ ਦਈਏ। ਆ ਤੁਸੀਂ ਆ ਕੇ ਦੱਸਣ ਦਿਓ ਕਿ ਯਾਰ ਉਧਰਲੇ ਮਿਲਦੇ ਨੇ ਤੇ ਕੋਈ ਕਮੀ ਰਹਿ ਹੀ ਨਹੀਂ ਜਾਂਦੀ ਪਿਆਰ ਤੁਹਾਨੂੰ ਇਦਾਂ ਹੀ ਲੱਗੇਗਾ ਇੱਕੋ ਘਰ ਦੇ ਕੁਝ ਬਸ ਬਿਲਕੁਲ ਇਸੇ ਤਰ੍ਹਾਂ ਸਭ ਇੱਕ ਘਰ ਦੇ ਇੱਕ ਤੁਹਾਨੂੰ ਇਦਾਂ ਲੱਗੇਗਾ ਦੋਵੇਂ ਭਰਾ ਵਾਂ ਅਸੀਂ ਵਿਛੜੇ ਮਿਲੇ ਆ ਯਾਰ। ਹਾਂਜੀ ਹਾਂਜੀ, ਕਿਸੇ ਨੂੰ ਵੀ ਮਿਲ ਲਓਗੇ ਬਿਲਕੁਲ। ਭਾਈ ਅਸੀਂ ਨਾ ਇੱਥੇ ਹੁਣ ਬਿਲਕੁਲ ਆਪਣੇ ਨਾਲ ਹੀ ਹਵੇਲੀ ਹੈ ਸਰਦਾਰ ਭਗਤ ਸਿੰਘ ਦੀ। ਇਹ ਪਿੰਡ ਦਾ ਨਾਮ ਹੈ 105 ਗਾਹਪੇ ਤੇ ਆਪਾਂ ਹੁਣ ਚਾਹ ਲੈ ਆਏ ਨੇ ਇਮਲੀ ਸਾਹਿਬ ਪੀ ਕੇ ਤੇ ਫਿਰ ਚੱਲੀਏ ਆਪਾਂ। ਇਹ ਪਿੰਡ ਬੰਗੇ ਤੋਂ ਨਾਮ ਤੋਂ ਜੀ ਬੰਗੇ 105 ਬੰਗੇ ਵੀ ਕਹਿੰਦੇ, ਲੇਕਿਨ ਇਹ ਗੁਬੇਰਾ ਬ੍ਰਾਂਚ 105 ਗਾਹਪੇ ਜੀ ਬੰਗੇ ਹਾਂਜੀ ਬੰਗੇ। ਲੋ ਜੀ ਉੱਥੇ ਚੱਲ ਕੇ ਤਾਂ ਆਪਾਂ ਬਾਬੇ ਨੂੰ ਸਲੂਟ ਵੀ ਕਰਦੇ ਹਾਂ ਭਾਜੀ। ਜ਼ਰੂਰ ਕਿਉਂ ਨਹੀਂ ਜੀ। ਤੇ ਆਪਾਂ ਗਵਾਚੇ ਰਹੀਦਾ, ਸਾਨੂੰ ਜਾਣਾ ਚਾਹੀਦਾ ਸਾਰੇ ਬਾਬਿਆਂ ਦੇ। ਉਹ ਸਾਡੇ ਸਾਰੇ ਬਾਬੇ ਇੱਕੋ ਹੀ ਨੇ ਜੀ। ਅੱਜ ਬਲਕਿ ਇਹਨਾਂ ਦੀ ਵਜ੍ਹਾ ਨਾਲ ਜੀ ਸਾਨੂੰ ਵੀ ਮੌਕਾ ਮਿਲ ਗਿਆ, ਸ਼ੁਕਰੀਆ ਜੀ। ਚੱਲਦੇ ਜੀ ਚੱਲਦੇ। ਲਵੋ ਇਹ ਜੀ ਆਪਣੇ ਸਾਡੇ ਆਰਟਿਸਟ ਨੇ ਇਮਲੀ ਸਾਹਿਬ, ਇਹਨਾਂ ਨੇ ਜੀ ਇਮਲੀ ਸਾਹਿਬ ਨੇ ਸਾਰਾ ਇਤਮਾਮ ਕੀਤਾ ਜੀ ਖਾਣ ਪੀਣ ਦਾ। ਆਪਣੀ ਕਿਸਮਤ ਬੰਦਾ ਖਾਂਦਾ, ਇਹਨਾਂ ਨੇ ਕੋਈ ਸਾਨ ਨਹੀਂ ਕੀਤਾ। ਨਹੀਂ ਜੀ ਆਇਆ ਗਿਆ ਵੀ ਕਿਸਮਤ ਬਣਾ ਲੈਣਾ। ਇੱਕ ਛੋਟਾ ਬੱਚਾ ਆਰਟਿਸਟ ਹੈ ਜੀ, ਉਹਦੀ ਖਾਈ ਸੀ ਕਿ ਭਾਜੀ ਆਉਣਗੇ ਤੇ ਜੀ ਧੰਨਵਾਦੀ ਮੈਂ ਕਰਦਾ। ਨਹੀਂ ਕਿਉਂ ਨਹੀਂ ਭਾਜੀ ਆ ਬੜੇ ਪਿਆਰ ਨਾਲ ਗੱਜ ਦਾ ਹਲਵਾ ਬਣਾਇਆ। ਭਾਜੀ ਪਹਿਲੇ 10 ਮਿੰਟ ਇੱਥੇ ਪਿਆ ਸੀ ਨਾ ਹਲਵਾਈ, ਉਹ ਮੈਂ ਪਹਿਲਾਂ ਕਿਉਂ ਨਹੀਂ ਖਾਦਾ, ਮੈਨੂੰ ਦੂਰੋਂ ਐ ਲੱਗਦਾ ਵੀ ਕੀਮਾ ਪਿਆ ਹੈ। ਆਹ ਕੀਮੇ ਵਾਲਾ ਮਾਹੌਲ ਹੈ। ਤੁਹਾਨੂੰ ਕਿੱਦਾਂ ਲੱਗਾ ਭਾਜੀ? ਵਧੀਆ ਵਾਪਸ ਕਰ ਦਈਏ ਫਿਰ? ਚਲੋ ਉੱਠੋ ਫਿਰ, ਟਾਈਮ ਹੋ ਗਿਆ, ਆਪਾਂ ਨਿਕਲੀਏ। ਹਾਂਜੀ ਚਲੋ ਜੀ। ਇਹ ਬੋਰਡ ਇਹੋ ਹੀ ਲੱਗਾ। ਹਾਂਜੀ ਇਹੀ ਆਈ ਆ ਭਾਜੀ। ਆ ਜਾਓ ਦੇਖ ਲੈਂਦੇ। ਲਓ ਭਾਜੀ ਆ ਗਈ ਸਾਹਮਣੇ ਹਵੇਲੀ। अस्सलाम वालेकुम। की हाल है? ठीक हो? खैरन और सब खैरियत है? अल्लाह दी रहमत से ठीक है। ਸਭ ਤੋਂ ਪਹਿਲੇ ਤੇ ਜੀ ਤੁਹਾਨੂੰ ਵੈਲਕਮ, ਜੀ ਆਇਆਂ ਨੂੰ। ਸ਼ੁਕਰੀਆ, ਤਸ਼ਰੀਫ ਲੈ ਆਇਓ, ਸਪੈਸ਼ਲ ਟਾਈਮ ਕੱਢਿਆ। ਥੈਂਕ ਯੂ ਜੀ। ਔਰ ਦੂਸਰੇ ਨੰਬਰ ਤੇ ਤੁਹਾਨੂੰ ਇਹ ਦੱਸਦਾ ਜਾਵਾਂ ਕਿ ਭਗਤ ਸਿੰਘ ਦੇ ਹੱਥ ਦਾ ਲੱਗਾ ਬੇਰੀ ਦਾ ਦਰਖਤ ਹੈ। ਅੱਛਾ, ਵਾਹ ਵਾਹ। ਇਹ 1917 ਦਾ ਲੱਗਾ ਹੈ ਜੀ। ਇਹਦੀ ਛਾਂ ਥੱਲੇ ਬੈਠ ਕੇ ਪੜ੍ਹਿਆ ਵੀ ਕਰਦੇ ਸੀ ਤੇ ਖੇਡਿਆ ਵੀ ਕਰਦੇ ਸੀ। ਵਾਹ ਵਾਹ। ਔਰ ਅੱਜ ਵੀ ਤੁਸੀਂ ਦੇਖੋ ਬੇਰ ਲੱਗੇ ਨੇ ਇਹਨੂੰ, ਔਰ ਇੰਨੇ ਪੱਤੇ ਨਹੀਂ ਜਿੰਨੇ ਬੇਰ ਲੱਗੇ ਨੇ ਇਹਨੂੰ। ਜੀ ਬਿਲਕੁਲ ਇਦਾਂ ਹੀ ਹੈ। ਲੇਕਿਨ ਮੈਂ ਸੋਚ ਰਿਹਾ ਕਿ ਇੰਨਾ ਪੁਰਾਣਾ ਬੇਰੀ ਦਾ ਦਰਖਤ ਮੈਂ ਪਹਿਲੀ ਦਫਾ ਦੇਖਿਆ। ਵਾਹ। ਬੋਰਡ ਹੁੰਦਾ, ਬੋਰਡ ਦੀ ਲਾਈਫ ਵੀ ਬਹੁਤ ਹੈ, ਬੇਰੀ ਦੇ ਦਰਖਤ ਦੀ ਲਾਈਫ ਵੀ ਬਹੁਤ ਹੈ, ਪਿੱਪਲ ਦੀ ਵੀ ਬਹੁਤ ਹੈ। ਪਿੱਪਲ ਦੀ ਵੀ ਬਹੁਤ ਹੈ। ਕੁਝ ਦਰਖਤ ਹੈਗੇ ਜਿਨ੍ਹਾਂ ਦੀ ਲਾਈਫ ਬਹੁਤ ਜ਼ਿਆਦਾ ਹੈ। ਭਾਜੀ ਉਹ ਰੱਬ ਦੇ ਜਿਹੜੇ ਬੰਦੇ ਹੁੰਦੇ ਨੇ, ਉਹਨਾਂ ਦੇ ਹੱਥ ਦੀ ਤੇ ਇੱਕ ਇੱਕ ਸ਼ੈ ਜਿਹੜੀ ਆ ਉਹ ਰਹਿੰਦੀਆਂ ਦੁਨੀਆ ਤੱਕ ਰਹਿੰਦੀਆਂ ਨੇ। ਨਹੀਂ ਆ ਉਹਨਾਂ ਨੇ ਆਪਣੇ ਹੱਥਾਂ ਨਾਲ ਲਾਇਆ। ਆਪਣੇ ਹੱਥਾਂ ਨਾਲ ਲਾਇਆ, 1917 ਦਾ ਲੱਗਾ। ਵਾਹ ਵਾਹ। ਇਹ ਘਰ ਤੇ ਸਾਡਾ ਨਾ ਭਗਤ ਸਿੰਘ ਹੁਣਾਂ ਦਾ, ਇਹ 4 ਕਨਾਲ ਚ। ਅੱਛਾ ਜੀ। ਲੇਕਿਨ ਪੁਰਾਣੇ ਦੌਰ ਚ ਰਿਵਾਜ ਹੁੰਦਾ ਸੀ ਕਮਰੇ 2-3 ਹੀ ਹੁੰਦੇ ਸੀ, ਵਿਹੜੇ ਸੇਨ ਖੁੱਲੇ ਹੁੰਦੇ ਸੀ। ਹਾਂਜੀ। ਤੇ ਇਹ ਦੇਖੋ ਨਾ ਕਿਸੇ ਦੌਰ ਚ 4-5 ਸੀੜੀਆਂ ਚੜ੍ਹ ਕੇ ਜਾਈਦਾ ਸੀ ਅੰਦਰ। ਹੁਣ 4-5 ਸੀੜੀਆਂ ਉਤਰ ਕੇ ਜਾਣਾ ਪੈਂਦਾ, ਭਰਤ ਪੈ ਕੇ ਲੈਵਲ ਉੱਚਾ ਹੋ ਗਿਆ, ਉਹ ਕਮਰੇ ਨੀਵੇਂ ਹੋ ਗਏ। ਲੇਕਿਨ ਕਮਰੇ ਉਹਨਾਂ ਹੀ ਬੁਨਿਆਦਾਂ ਤੇ ਨੇ, ਉਹਨਾਂ ਹੀ ਛੱਤਾਂ ਤੇ, ਉਸੇ ਦਰਵਾਜ਼ਿਆਂ ਤੇ, ਹਰ ਚੀਜ਼ ਉਹਨਾਂ ਨੂੰ ਛੇੜਿਆ ਨਹੀਂ। ਨਾ ਨਹੀਂ ਕੀਤੇ। ਸਿਰਫ ਛੱਤ ਜ਼ਰੂਰ ਅਸੀਂ ਖੋਲੀ ਸੀ ਇਹਦੀ। ਅੱਛਾ। ਉਹਨੂੰ ਰੰਦਾ ਲਗਵਾ ਕੇ ਜੀ ਉੱਤੇ ਦਵਾਈ ਲਗਵਾ ਕੇ 8-10 ਦਿਨ ਧੁੱਪੇ ਰੱਖਿਆ, ਉਸ ਤੋਂ ਬਾਅਦ ਫਿਰ ਵਾਪਸ ਲਗਾ ਕੇ ਉਸੇ ਮਿੱਟੀ ਨਾਲ ਲੇਪ ਕਰ ਦਿੱਤਾ। ਅਗਰ ਨਾ ਕਰਦੇ ਤੇ ਫਿਰ ਉਹ ਲਾਈਫ ਖਤਮ ਹੋ ਜਾਣੀ ਸੀ। ਬਿਲਕੁਲ। ਉਹ ਇਸ ਵਾਸਤੇ ਨਾ ਜੀ ਉਹਨੂੰ ਆਓ ਪਲੀਜ਼, ਤਾਂ ਕਿ ਉਹਨਾਂ ਨਾਲ ਪਿਆਰ ਕਰਨ ਵਾਲੇ ਜਦੋਂ ਵੀ ਆਣ ਉਹਨਾਂ ਨੂੰ ਉਸੇ ਤਰ੍ਹਾਂ ਹੀ ਮਾਹੌਲ ਮਿਲੇ। ਬਿਲਕੁਲ। 47 ਤੋਂ ਮਹਿਮਾਨ ਆ ਰਹੇ ਜੀ। ਮਾਸ਼ਾਅੱਲਾ। 47 ਤੋਂ ਘਰ ਸਾਡੇ ਕੋਲ ਹੈ ਜੀ। ਇਹ ਜਿਹੜੇ ਕਮਰੇ ਨੇ 1890 ਦੇ ਬਣੇ ਆ।
ਅੱਛਾ ਜੀ। ਭਗਤ ਸਿੰਘ ਉਹਨਾਂ ਦੇ ਜਿਹੜੇ ਪੇਰੈਂਟਸ ਸੀ ਨਾ ਜੀ, ਉਹ ਉਧਰਲੇ ਪੰਜਾਬ ਚੋਂ ਖਟਕੜ ਕਲਾਂ ਤੋਂ ਉੱਠ ਕੇ ਆਏ ਸੀ। ਜਦੋਂ ਜ਼ਮੀਨਾਂ ਦੀ ਆਬਾਦਕਾਰੀ ਸ਼ੁਰੂ ਹੋਈ, ਨਹਿਰੀ ਨਿਜ਼ਾਮ ਬਣਿਆ, ਜਦੋਂ ਅੰਗਰੇਜ਼ਾਂ ਨੇ ਨਹਿਰਾਂ ਕੱਢੀਆਂ ਜੀ, ਉਦੋਂ ਇਹ ਫੈਮਿਲੀ ਉੱਥੋਂ ਉੱਠੀ ਔਰ ਇਸ ਪਿੰਡ 'ਚ ਇਸ ਅਹਾਤੇ 'ਚ ਬਾਤ ਹੋਈ। ਵਾਹ। ਇਹ 2 ਕਮਰੇ ਜਿਹੜੇ ਆ ਭਗਤ ਸਿੰਘ ਉਹਨਾਂ ਦੇ ਫਾਦਰ ਦੇ, ਉਹਨਾਂ ਦੇ ਚਾਚਿਆਂ ਦੇ ਹੱਥ ਦੇ ਬਣੇ ਹੋਏ ਆ। ਬਾਪੂ ਕੀ ਹਾਲ ਹੈ? ਠੀਕ ਠਾਕ ਵੀ? ਅੱਛਾ ਜੀ। ਤੇ ਇਹਨੂੰ ਅਸੀਂ ਨਹੀਂ ਛਿੜਨ ਦਿੱਤਾ, ਬਲਕਿ ਇਹਨੂੰ ਭਗਤ ਸਿੰਘ ਮੈਂ ਗੈਲਰੀ ਬਣਾਤਾ। ਵਾਹ ਵਾਹ ਇੱਥੇ 400 ਦੇ ਕਰੀਬ ਮੈਂ 100 ਸਾਲ ਪੁਰਾਣੀਆਂ ਫੋਟੋਆਂ ਲਾਈਆਂ, ਵਾਹ। ਬਸ਼ਮੂਲ ਭਗਤ ਸਿੰਘ। ਭਾਜੀ ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਇੰਨਾ ਉਹਨਾਂ ਦੀ ਯਾਦਾਂ ਨੂੰ ਜ਼ਿੰਦਾ ਰੱਖਿਆ। ਉਹਨਾਂ ਦੀ history ਨੂੰ ਜ਼ਿੰਦਾ ਰੱਖਿਆ ਹੋਇਆ। ਅਸਲ ਗੱਲ ਤੇ ਹੈ ਨਾ, ਉਹਨਾਂ ਦਾ ਤਾਂ ਜੋ ਰੋਲ ਹੈ ਹੀ ਹੈ ਸੀ ਜੀ। ਅਗਰ ਅੱਗੇ ਆਇਆਂ ਨੂੰ ਸਿਰਫ 2 ਇੱਟਾਂ ਹੀ ਲੱਭ ਜਾਣ ਨਾ ਦੇਖਣ ਨੂੰ ਬੰਦੇ ਨੂੰ, ਹਾਂਜੀ। ਉਹ ਬੜੀਆਂ ਹੁੰਦੀਆਂ ਨੇ। ਜੀ, ਇਹ ਜੀਦੇ ਜਾਗਦੇ 2 ਕਮਰੇ ਆ ਜੀ, ਪੂਰਾ ਘਰ ਸਾਂਭਿਆ ਹੈ ਔਰ 24 ਘੰਟੇ ਦਰਵਾਜ਼ੇ ਖੁੱਲੇ ਨੇ। ਮਹਿਮਾਨ ਪੂਰਾ ਸਾਲ ਆਉਂਦੇ ਨੇ ਇੱਥੇ। ਵਾਹ ਵਾਹ। ਕੋਈ ਟਿਕਟ ਨਹੀਂ ਹੈ, ਕੋਈ ਉਹ ਚੀਜ਼ ਨਹੀਂ ਹੈ। ਇਹ ਰੱਬ ਦੀ ਤੁਹਾਡੇ ਤੇ ਬੜੀ ਹਾਂ ਜੀ, ਰਹਿਮਤ ਬਿਲਕੁਲ ਹੈ ਉਹ ਜੀ। ਨਹੀਂ ਹੈ, ਕੋਈ ਕਿਸੇ ਕਿਸਮ ਦਾ ਵੀ ਕੋਈ ਐਸਾ ਸੀਨ ਨਹੀਂ ਹੈਗਾ ਜਿਹਦੇ 'ਚ ਬੰਦਾ ਕਵੇ ਕਿ ਕੋਈ ਇਹਨਾਂ ਚੀਜ਼ਾਂ ਨੂੰ ਜ਼ਿੰਦਾ ਰੱਖਣ 'ਚ ਤੁਹਾਡਾ ਬਹੁਤ ਜ਼ਿਆਦਾ ਹੱਥ। ਹਾਂ ਨਿਜ਼ਾਰ ਹੈ ਕਿ ਵਰਨਾ ਤੇ ਫਿਰ ਲੋਕੀ ਆਉਂਦੇ ਨੇ, ਉਹ ਢਾਹ ਢੂ ਕੇ ਪੁਰਾਣੇ ਮਕਾਨ ਖਤਮ ਹੋ ਜਾਂਦਾ ਸੀ, ਸਿਸਟਮ ਸਾਰਾ, ਉਹ ਖਤਮ ਹੋ ਜਾਂਦਾ ਖਤਮ ਹੋ ਸੀ। ਜਾਂਦਾ। ਭਾਜੀ ਮਤਲਬ ਪਿਛਲੇ ਦਿਨੋਂ ਮੁਲਕੋਂ ਬਾਹਰ ਸੀਗੇ, ਜਦੋਂ ਦੀ ਖਾਹਿਸ਼ ਕਰ ਰਹੇ ਸੀ ਕਿ ਐਰ ਕੀ ਆ ਕੇ ਮੈਂ ਸਰਦਾਰ ਭਗਤ ਸਿੰਘ ਦੀ ਜਿਹੜੀ ਹਵੇਲੀ ਆ ਉਹ ਜ਼ਰੂਰ ਦੇਖਣੀ ਆ। ਕੱਲ ਬਲਕਿ ਮੇਰੇ ਕੋਲ ਆਏ ਸੀ ਇੰਡੀਅਨ ਤੁਹਾਡੇ ਪੰਜਾਬੀ ਐਕਟਰ ਰਾਣਾ ਰਣਵੀਰ। ਹਾਂ, ਰਾਣਾ ਰਣਵੀਰ। ਹਾਂ ਜੀ, ਉਹ ਕੱਲ ਹੋ ਗਿਆ ਜੀ। ਕੱਲ ਗਏ? ਕੱਲ ਗਏ? ਲਓ ਜੀ, ਅੱਛਾ। ਸਹੀ ਹੋਇਆ। ਹਾਲੇ ਇੱਥੇ ਹੀ ਹੋਣੇ, ਹਾਲੇ ਲਾਹੌਰ ਹੋਣੇ ਨੇ ਜਾਂ ਜਿੱਦੇ ਕੋਈ ਹੋਣਗੇ। ਹੁਣ ਕੋ ਰਾਣਾ ਸਾਹਿਬ ਕਿੱਦਾਂ ਲੱਗਾ ਪੁੱਛੋ ਉਹਨਾਂ ਨੂੰ, ਹਵੇਲੀ ਭਗਤ ਸਿੰਘ ਕੈਸੀ ਲੱਗੀ ਤੁਹਾਨੂੰ? ਮੇਰੇ ਉਹਦਾ ਕੰਮ ਪਿੱਛੇ ਹੀ ਹੋਇਆ ਬਸ। ਹਾਂ ਜੀ, ਕੱਲ ਤਕਰੀਬਨ ਮੇਰੇ ਮਹਿਮਾਨ ਸੀ ਉਹ 11 ਵਜੇ ਇੱਥੇ। ਪਤਾ ਹੁੰਦਾ ਤੇ ਫਿਰ ਹਾਂ ਜੀ, ਅਗਰ ਆਪਦਾ ਪਹਿਲੇ ਹੋਇਆ ਤਾਂ ਮੈਂ ਤੁਹਾਨੂੰ ਕਹਿੰਦਾ ਜੀ ਨਾਲ ਹੀ ਆਓ ਜਨਾਬ। ਸਾਡੇ ਕੋਲ 2 ਇੰਡਸਟਰੀਜ਼ ਦੇ ਹੀਰੋ ਜਨਾਬ ਇੱਥੇ ਹੁੰਦੇ, ਵਾਹ ਜੀ। ਇੱਧਰਲਾ ਪੰਜਾਬ ਤੇ ਉੱਧਰਲਾ ਪੰਜਾਬ ਜਨਾਬ। ਹੈ ਜੀ, ਉਹ ਪੰਜਾਬ ਤੇ ਇੱਕ ਹੀ ਹੈ, ਲੇਕਿਨ ਹਾਂ ਲੈਂਦਾ ਚੜਦਾ ਤੇ ਹੋ ਗਿਆ ਨਾ ਜੀ, ਗੱਲ ਤੇ ਹੈ ਨਾ ਭਾਜੀ ਜੀ। ਬਾਕੀ ਬੜਾ ਚੰਗਾ ਲੱਗਾ ਦੇਖ ਕੇ। ਰਾਣਾ ਰਣਵੀਰ ਦਾ। ਇਹ ਸਾਡੇ ਲਈ ਬੜੀ ਔਨਰ ਦੀ ਗੱਲ ਆ ਕਿ ਅਸੀਂ ਇੱਥੇ ਆਏ ਆ ਜੀ, ਤੁਸੀਂ ਸਾਰੀ ਤਾਰੀਖ ਵੀ ਸਾਂਭ ਕੇ ਰੱਖੀ ਹੈ ਔਰ ਉਹਨਾਂ ਦੀਆਂ ਯਾਦਾਂ ਨੂੰ ਉਦਾਂ ਹੀ ਰੱਖਿਆ। ਤਾਜ਼ਾ ਰੱਖਿਆ ਜੀ। ਭਾਜੀ ਕਿੱਦਾਂ ਲੱਗਾ ਆ ਕੇ? ਬਹੁਤ ਵਧੀਆ, ਬਹੁਤ ਵਧੀਆ। ਬੜਾ ਔਖਾ ਕੰਮ ਹੈ, ਮੈਨੂੰ ਪਤਾ। ਮੇਰੀ ਰਿਹਾਇਸ਼ ਫੈਸਲਾਬਾਦ ਸ਼ਹਿਰ ਹੈ, ਕਨਾਲ ਰੋਡ ਤੇ। ਅੱਛਾ ਜੀ। ਲੇਕਿਨ ਜਦੋਂ ਪਤਾ ਲੱਗਦਾ ਹੈ ਮਹਿਮਾਨ ਤੇ ਫਿਰ ਦਿਨ 'ਚ ਮੈਂ 4-4 ਵਾਰੀ ਵੀ ਆਨਾ ਤੇ 4-4 ਵਾਰੀ ਨਾਲ ਜਾਣਾ। ਵਾਹ ਜੀ ਵਾਹ ਵਾਹ। ਤੇ ਸ਼ੌਕ ਪਿਆਰ ਹੈ। ਹੈ, ਤੁਹਾਡੀ ਮੁਹੱਬਤ ਹੈ। ਇਹ ਦਿਖਾਓ ਜੀ ਜ਼ਰਾ। ਮਾਸ਼ਾਅੱਲਾ ਸਾਰੇ ਆਪਣੇ ਜਿੰਨੇ ਬਾਬੇ ਲੱਗੇ ਨੇ ਸਾਰੇ ਹੀ ਦਿਖਾਓ। ਔਰ ਇਹਨਾਂ ਦਾ ਬੜਾ ਵੱਡਾ ਤਾਰੀਖ ਦੇ ਵਿੱਚ ਬੜਾ ਵੱਡਾ ਕਿਰਦਾਰ, ਬੜਾ ਵੱਡਾ ਰੋਲ ਰਿਹਾ ਇਹਨਾਂ ਦਾ। ਤੇ ਸਾਰੇ ਆਜ਼ਾਦੀ ਦੇ ਘੁਲਾਟੇ ਸੀ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ। ਸਤਿ ਸ਼੍ਰੀ ਅਕਾਲ ਭਾਜੀ। ਕੀ ਹਾਲ ਨੇ ਅਕਰਮ ਭਾਈ ਜਾਨ, ਠੀਕ ਠਾਕ ਹੋ? ਸਭ ਵਧੀਆ ਹੈ, ਕੰਮ ਠੀਕ ਨਹੀਂ ਹੈਗਾ ਭਾਜੀ। ਤੁਸੀਂ ਤਾਂ ਗਏ ਸੀ ਯੂਕੇ, ਕਹਿੰਦੇ ਗਏ ਆ ਫਿਰ। ਮੈਂ ਵਾਪਸ ਆ ਗਿਆ ਭਾਜੀ, ਵਾਪਸ ਆ ਗਿਆ ਸੀ। ਇਹ ਵੀਡੀਓ ਕਾਲ ਜਰਾ ਚੁੱਕੋ। ਓਕੇ ਜੀ। ਅਕਰਮ ਜੀ, ਹੈਲੋ ਭਾਜੀ, ਕੀ ਹਾਲ? ਸਭ ਵਧੀਆ? ਤੁਹਾਡੇ ਕੋਲ ਨਹੀਂ ਮੈਨੂੰ ਪਤਾ ਲੱਗਾ। ਯਾਰ ਕਿੱਦਾਂ? ਇਹ ਮੈਂ ਗਿਆ ਸੀ, ਇਹ ਵੇਖੋ। ਬਿਰਕ ਸਾਹਿਬ ਕੋਲੇ ਆਏ ਹੋਏ ਹੋ? ਹਾਂ, ਗੁਰੂ ਸਾਹਿਬ ਤੋਂ ਵੇਖ ਲਓ। ਵਾਹ ਜੀ ਵਾਹ। ਮੈਨੂੰ ਇੱਥੇ ਪਤਾ ਲੱਗਾ ਕਿ ਤੁਸੀਂ ਆਏ ਹੋ ਤੇ ਮੈਂ ਤੁਹਾਨੂੰ ਕਾਲ ਲਾ ਦਿੱਤੀ। ਵਿਰਕ ਸਾਹਿਬ, ਆਏ ਹੋ ਤੁਸੀਂ? ਮੈਂ ਲਿਪੋ। ਕੀ ਹਾਲ ਹੈ ਜੀ? ਠੀਕ ਠਾਕ ਹੋ? ਰਾਜ਼ੀ ਹੋ? ਵਧੀਆ ਜੀ ਵਧੀਆ, ਗੁੱਡ। ਤੁਸੀਂ ਤੇ ਮਿਲਾਤੇ ਸਾਨੂੰ ਅਕਰਮ ਭਾਈ ਜਾਨ, ਸਾਨੂੰ ਪਤਾ ਚੱਲ ਸ਼ੂਟਿੰਗ ਤੇ ਗਏ ਨੇ, ਯੂਕੇ ਗਏ। ਬਸ ਦੇਖ ਲਓ, ਜਦੋਂ ਆਏ ਮੈਂ ਦੱਸਿਆ ਤੁਹਾਡਾ, ਮੈਂ ਕਿਹਾ ਰਾਣਾ ਸਾਹਿਬ ਕੱਲ ਆਏ ਸੀ, ਨਾਲ ਹੀ ਉਹਨਾਂ ਨੇ ਕਾਲ ਮਿਲਾ ਲਈ। ਕਹਿੰਦੇ ਯਾਰ ਮੈਨੂੰ ਪਤਾ ਹੁੰਦਾ ਤੇ ਮੈਂ ਕੱਲ ਆ ਜਾਂਦਾ। ਹਾਂ ਤੇ ਇਹ ਤੇ ਕਮਾਲ ਦੇ ਸੱਜਣ ਨੇ ਸਾਡੇ। ਮਿਲਦੇ ਆ ਬਾਬਾ ਜੀ, ਲਵ ਯੂ ਡਾਰਲਿੰਗ। ਲਵ ਯੂ, ਲਵ ਯੂ, ਲਵ ਯੂ ਟੂ ਭਾਜੀ, ਲਵ ਯੂ। ਓਕੇ। ਇਹ ਭਗਤ ਸਿੰਘ ਉਹਨਾਂ ਦੀ ਓਰੀਜਨਲ ਫੋਟੋ ਜੀ। ਅੱਛਾ ਜੀ। ਇਹ ਇਹਨਾਂ ਦੇ ਫਾਦਰ ਕਿਸ਼ਨ ਸਿੰਘ ਜੀ। ਇਹ ਇਹਨਾਂ ਦੀ ਮਦਰ ਵਿਦਿਆਵਤੀ। ਵਾਹ ਜੀ ਵਾਹ, ਵਾਹ ਜੀ ਵਾਹ। ਮਾਂ ਤੇ ਪਿਓ ਦੀ ਪਰਸਨੈਲਿਟੀ ਵੀ ਤੇ ਵੇਖੋ ਨਾ। ਹਾਂਜੀ ਹਾਂਜੀ। ਮਾਸ਼ਾਅੱਲਾ। ਤੇ ਇਹ ਸੁਖਦੇਵ ਇਹਨਾਂ ਦਾ ਸਾਥੀ ਸੀ ਭਗਤ ਸਿੰਘ ਦਾ, ਜੀ। ਨਾਲ ਰਾਜਗੁਰੂ, ਹੂੰ ਨਾਲ ਭਗਤ ਸਿੰਘ। ਇਹ ਤਿੰਨਾਂ ਨੂੰ ਇੱਕੋ ਟਾਈਮ ਸਜ਼ਾਏ ਮੌਤ ਹੋਈ ਸੀ। ਹੂੰ। ਲਾਹੌਰ ਸ਼ਾਦਮਾਨ ਚੌਕ ਅੱਛਾ ਇਹਨਾਂ ਨੂੰ ਸਜ਼ਾਏ ਮੌਤ ਹੋਈ ਸੀ। ਇਸੇ ਤਰ੍ਹਾਂ ਇਹ ਸੁਖਦੇਵ ਜਿਹੜੇ ਆ, ਇਹਨਾਂ ਦੀ ਮਦਰ ਇਹ ਹੈ। ਜੀ। ਇਹ ਰਾਜਗੁਰੂ ਜਿਹੜੇ ਭਗਤ ਸਿੰਘ ਦੇ ਸਾਥੀ ਸੀ, ਜੀ। ਉਹਨਾਂ ਦੀ ਮਦਰ ਇਹ ਹੈ। ਅੱਛਾ ਅੱਛਾ ਇਹ ਚੰਦਰ ਸ਼ੇਖਰ ਆਜ਼ਾਦ ਨੇ, ਜੀ। ਜਿਨ੍ਹਾਂ ਨੂੰ ਭਗਤ ਸਿੰਘ ਆਪਣਾ ਉਸਤਾਦ, ਆਪਣਾ ਗੁਰੂ ਮੰਨਦੇ ਸੀ। ਵਾਹ। ਨਾਲ ਉਹਨਾਂ ਦੀ ਮਦਰ ਹੈ। ਇਸ ਕਮਰੇ 'ਚ ਭਗਤ ਸਿੰਘ ਉਹਨਾਂ ਦਾ ਜਨਮ ਹੋਇਆ ਸੀ ਜੀ। ਅੱਛਾ ਜੀ। ਇਸ ਕਮਰੇ ਨੂੰ ਭਗਤ ਸਿੰਘ ਦਾ ਜਨਮ ਸਥਾਨ ਕਿਹਾ ਜਾਂਦਾ ਹੈ। ਹਾਂਜੀ ਹਾਂਜੀ ਹਾਂਜੀ। ਪੂਰੀ ਦੁਨੀਆ ਤੋਂ ਜਿੰਨੇ ਸਾਡੇ ਸਰਦਾਰ ਨੇ ਜੀ। ਉਹ ਸਾਰੇ ਇੱਥੇ ਵਿਜ਼ਿਟ ਵਾਸਤੇ ਆਉਂਦੇ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਚਰਖਾ ਭਗਤ ਸਿੰਘ ਉਹਨਾਂ ਦੀ ਬੇਬੇ ਉਹਨਾਂ ਦਾ।
ਇਹ ਵਾਲਾ ਇਹਨੂੰ ਅਸੀਂ ਪੇਂਟ ਨਹੀਂ ਕਰਾਇਆ, ਛੇੜਿਆ ਨਹੀਂ ਇਹਨੂੰ, ਤਾਂ ਕਿ ਆਰਟੀਫੀਸ਼ੀਅਲ ਨਾ ਲੱਗੇ। ਜੀ ਜੀ ਜਿੱਦਾਂ ਉਸ ਤਰ੍ਹਾਂ ਹੀ ਹੈਗਾ ਜਿੱਦਾਂ ਰੱਖਿਆ। ਹਾਂ ਉੱਥੇ ਜਿੱਦਾਂ ਰੱਖਿਆ। ਉਹ ਚੱਕੀ ਦੇ 2 ਗੁਣ ਹੈ, ਜੀ ਉਹ ਵੀ ਉਸੇ ਹਾਲਤ 'ਚ ਹੀ ਮੌਜੂਦ ਨੇ। ਤੁਸੀਂ ਕਹਿ ਸਕਦੇ ਹੋ ਕਿ ਇਸ ਚੱਕੀ ਦਾ ਪਿਸਿਆ ਆਟਾ ਖਾ ਕੇ ਭਗਤ ਸਿੰਘ ਹੋਣੀ ਜਵਾਨ ਹੋਏ ਹੋਣਗੇ, ਵੱਡੇ ਹੋਏ ਹੋਣਗੇ। ਬਿਲਕੁਲ ਏਦਾਂ ਇਹ ਵੀ ਸਾਹਿਬ ਬੜੀ ਵੱਡੀ ਗੱਲ ਆ। ਮਿਊਜ਼ੀਅਮ ਵਾਲੇ ਨੇ ਬੜੇ ਮੰਗੀਆਂ ਚੀਜ਼ਾਂ ਮੇਰੇ ਕੋਲ, ਪੈਸੇ ਤੁਸੀਂ ਇਦਾਂ ਕਰ ਲਓ। ਮੈਂ ਕਿਹਾ ਜਾਓ ਯਾਰ ਕਿਤੇ ਹੋਰ ਮੁੱਲ ਲਾਇਓ, ਤੁਹਾਡੀ ਮਿਹਰਬਾਨੀ ਆ। ਵਾਹ ਵਾਹ ਮੈਂ ਕਿਹਾ ਵੱਡੀ ਗੱਲ, ਵਾਹ। ਮਹਿਮਾਨ ਪੂਰੀ ਦੁਨੀਆ ਤੋਂ ਆਉਂਦੇ ਆ, ਤੁਹਾਡੀ ਮਿਹਰਬਾਨੀ ਹੈ। ਮੈਂ ਕਿਹਾ ਜੀ ਜੀ ਬਿਲਕੁਲ। ਇਹ ਦੇਖੋ ਤੁਹਾਨੂੰ ਗਵਰਨਮੈਂਟ ਨੇ ਨਹੀਂ ਕਿਹਾ, ਇਹ ਤੁਹਾਡਾ ਆਪਣਾ ਮਨ ਕੀਤਾ ਕਿ ਵੀ ਮੈਂ ਬਾਬਿਆਂ ਦੀਆਂ ਯਾਦਾਂ ਸਾਂਭ ਕੇ ਨਹੀਂ, ਰੱਖਣੀਆਂ। ਗਵਰਨਮੈਂਟ ਨੇ ਲੈਣ ਦੀ ਕੋਸ਼ਿਸ਼ ਕੀਤੀ ਸੀ, ਜੀ ਮਹਿਕਮਾ ਔਕਾਫ ਵਾਲੇ ਔਰ ਦੂਸਰੇ ਤੀਸਰੇ, ਅੱਛਾ ਲੇਕਿਨ ਉਹਨਾਂ ਨੇ ਜਦੋਂ ਰੂਟੀਨ ਸਾਡੀ ਦੇਖੀ ਨਾ ਕਿ ਇੱਥੇ ਤੇ ਰਾਤ ਦੇ 10 ਵਜੇ ਮਹਿਮਾਨ ਆਣ ਤੇ ਵੈਲਕਮ ਕਰੀਦਾ, ਈਦ ਵਾਲੇ ਦਿਨ ਵੀ ਮਹਿਮਾਨ ਆਣ ਤੇ ਵੈਲਕਮ ਕਰੀਦਾ, ਤੇ ਆਪਣਾ ਸਭ ਕੁਝ ਛੱਡ ਦੇਈਦਾ ਤੇ ਕਹੀਦਾ ਭਾਈ ਜੀ ਆਇਆਂ ਨੂੰ। ਉਹ ਤਾਂ ਤੁਹਾਨੂੰ ਬਜ਼ਾਤੇ ਖੁਦ ਵੀ ਬੜੀ ਖੁਸ਼ੀ ਹੁੰਦੀ ਆ, ਜਨੂਨ ਹੈ ਜੀ। ਮੇਰੇ ਵਾਰਿਸ ਸਾਹਿਬ ਦੀ ਕਮਿਟਮੈਂਟ ਮੈਂ ਆਪਣੇ ਮਰਹੂਮ ਦੀ ਪੂਰੀ ਕਰ ਰਿਹਾ। ਜੀ, ਜੀ। ਉਹਨਾਂ ਦਾ ਸ਼ੌਕ ਹੁੰਦਾ ਸੀ ਜੀ ਜੀ ਵਾਹ 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 ਵਾਹ। ਕਿ ਉਹਨਾਂ ਨੇ ਸਾਨੂੰ ਕਦੀ ਨਹੀਂ ਸੀ ਕਿਹਾ ਕਿ ਬਾਊ ਜੀ ਇਹਦਾ ਖਿਆਲ ਕਰਿਓ ਜਾਂ ਗਾਂ ਨਹੀਂ, ਲੇਕਿਨ ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ ਜੀ। ਔਰ ਇਹ ਵੱਡਿਆਂ ਦੀਆਂ ਚੀਜ਼ਾਂ ਕਮਿਟਮੈਂਟਸ ਨਾਲ ਲੈ ਕੇ ਚੱਲ ਰਹੇ ਹਾਂ ਬਿਲਕੁਲ ਬੜੀ ਬਾਤ। ਹਾਂਜੀ। ਇਹ ਚੰਦਰ ਸ਼ੇਖਰ ਆਜ਼ਾਦ ਉਹਨਾਂ ਦੀ ਓਰੀਜਨਲ ਫੋਟੋ ਹੈ, ਜਿਹੜੇ ਭਗਤ ਸਿੰਘ ਦੇ ਗੁਰੂ ਸੀ, ਉਸਤਾਦ ਸੀ। ਜੀ ਗੋਰਿਆਂ ਨੇ ਇਹਨਾਂ ਦੀ ਲੱਤ ਤੇ ਫਾਇਰ ਕਰ ਦਿੱਤਾ ਸੀ, ਜੀ ਔਰ ਦਰਖਤ ਪਿੱਛੇ ਸੀ, ਹਰ ਟਾਈਮ ਇੱਕ ਗੋਲੀ ਆਪਣੀ ਪਿਸਟਲ 'ਚ ਰੱਖਦੇ ਹੁੰਦੇ ਸੀ। ਅੱਛਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਗੋਰੇ ਨਹੀਂ ਛੱਡਣਗੇ, ਇਹਨਾਂ ਨੇ ਫਿਰ ਉਹੀ ਗੋਲੀ ਆਪਣੇ ਸਿਰ 'ਚ ਮਾਰ ਕੇ ਆਪਣਾ ਖਤਮ ਕਰ ਲਿਆ। ਕਹਿੰਦੇ ਮੈਂ ਗੋਰਿਆਂ ਦੀ ਗੋਲੀ ਨਾਲ ਨਹੀਂ ਮਰਾਂਗਾ, ਉਹ ਮੇਰਾ ਨਾਮ ਹੀ ਆਜ਼ਾਦ ਹੈ ਤੇ ਮੈਂ ਆਜ਼ਾਦ ਹੀ ਉਦਾਰ ਹਾਂ। ਹਾਂਜੀ ਬਿਲਕੁਲ। ਜ਼ਿੰਦਗੀ ਜਿਹੜੀ ਹਰ ਕਿਸੇ ਨੂੰ ਅਜ਼ੀਜ਼ ਹੈ, ਜਿੰਨੀ ਮਰਜ਼ੀ ਸਿਆਣੀ ਉਮਰ ਹੋ ਜਾਏ, ਕੋਈ ਬੰਦਾ ਵੀ ਜਿਹੜਾ ਬਿਮਾਰ ਵੀ ਹੋ ਜਾਏ, ਜਿੰਨਾ ਮਰਜ਼ੀ ਸਿਆਣਾ ਹੋ ਗਿਆ ਹਸਪਤਾਲ ਜ਼ਰੂਰ ਜਾਂਦਾ, ਜਾਂ ਜਿੰਨੀ ਕੁ ਪਹੁੰਚ ਹੋਵੇ ਦਵਾਈ ਦਾ ਜ਼ਰੂਰ ਕਰਦਾ, ਕੋਸ਼ਿਸ਼ ਹੁੰਦੀ ਉਹਦੀ ਕਿ ਯਾਰ ਬਚ ਜਾਏ, ਬਚਤ ਹੋ ਜਾਏ। ਭਾਜੀ ਬੜਾ ਆਪਾਂ ਸਰਦਾਰ ਸਾਹਿਬ ਦੇ ਜਨਮ ਸਥਾਨ ਦੇ ਬਾਰੇ ਸੁਣਿਆ ਸੀ ਨਾ, ਅੱਜ ਆਪਾਂ ਉੱਥੇ ਖੜੇ ਆ ਤੇ ਉਹ ਸਾਡੇ ਲਈ ਤੇ ਸਾਰੇ ਬਾਬੇ ਇੱਕੋ ਜਿਹੇ ਨੇ ਜੀ। ਜਿੰਨਾ ਸਾਨੂੰ ਆਪਣੇ ਬਾਬੇ ਨਾਲ ਪਿਆਰ ਆ ਓਨਾ ਹੀ ਅੱਛਾ ਆਪਣੇ ਤਾਂ ਕੋਈ ਨਹੀਂ, ਇਹ ਵੀ ਆਪਣੇ ਨੇ, ਇੱਧਰਲੇ ਵੀ ਆਪਣੇ ਨੇ, ਤੇ ਅਸੀਂ ਤਾਂ ਉਹਨਾਂ ਨੂੰ ਸਿਰਫ ਸਟੱਡੀ ਕਰਨ ਵਾਲੇ ਬੰਦੇ ਆ, ਹੋਰ ਕੁਝ ਵੀ ਨਹੀਂ। ਤੇ ਸਾਨੂੰ ਬੜੀ ਖੁਸ਼ੀ ਹੋਣ ਦੀ ਹੈ ਜੀ ਇੱਥੇ ਪਹੁੰਚ ਕੇ ਦੇਖ ਕੇ। ਇਹ ਤਸਵੀਰ ਜਿਹੜੀ ਹੈ ਜੀ ਓਰੀਜਨਲ ਹੈ, ਇਹ ਲਾਹੌਰ ਅਨਾਰਕਲੀ ਪੁਲਿਸ ਸਟੇਸ਼ਨ ਦੀ ਫੋਟੋ ਹੈ। ਅੱਛਾ ਜੀ। ਇਹ ਸ਼ਾਇਦ ਸਾਨੂੰ ਦੇਖਣ ਨੂੰ ਨਾ ਲੱਭਦੀ, ਇਹ ਭਗਤ ਸਿੰਘ ਉਹਨਾਂ ਦੇ ਫਾਦਰ ਨੇ ਪੁਲਿਸ ਰਿਕਾਰਡ 'ਚ ਤਸਵੀਰ ਕਢਾਈ ਸੀ, ਵਾਹ ਜੀ ਵਰਨਾ ਸ਼ਾਇਦ ਸਾਨੂੰ ਉਹਨਾਂ ਦੀ ਪਰਸਨੈਲਿਟੀ ਦਾ ਅੰਦਾਜ਼ਾ ਨਾ ਹੁੰਦਾ ਕਿ ਜਦੋਂ ਥਾਣੇ 'ਚ ਵੀ ਸੀਗੇ ਤੇ ਕੋਈ ਡਰ ਖੌਫ ਨਹੀਂ, ਅੱਖ ਚੱਕ ਪਾ ਕੇ ਗੱਲ ਕਰ ਰਹੇ ਆ। ਔਰ ਉਦੋਂ ਦੇਖੋ ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਕਿਹਾ ਸੀ ਕਿ ਮੈਂ ਤੁਹਾਡੀ ਬੇਲ ਕਰਾ ਲਾਂਗਾ, ਤੁਸੀਂ ਆਪਣਾ ਬਿਆਨ ਚੇਂਜ ਕਰ ਲਓ। ਤੁਸੀਂ ਜਿਹੜਾ ਕਹਿੰਦੇ ਹੋ ਨਾ ਕਿ ਮੈਂ ਉਹ ਫਲਾਂ JS ਸਾਂਡਰਸ ASP ਗੋਰਾ ਜੀ ਉਹਨੂੰ ਮਾਰਿਆ ਹੈ, ਤੁਸੀਂ ਇਹ ਕਹੋ ਕਿ ਮੇਰੇ ਕੋਲ ਗਲਤੀ ਨਾਲ ਇਤਫਾਕਨ ਹੋ ਗਿਆ, ਮੈਂ 302 ਨੂੰ 324 ਚ ਕਨਵਰਟ ਕਰਵਾ ਕੇ ਤੁਹਾਡੀ ਬੇਲ ਕਰਾ ਲਾਂਗਾ ਜੀ। ਮੈਂ ਕਿਹਾ ਨਹੀਂ, ਇਹ ਨਹੀਂ ਮੈਂ ਤੇ ਕੰਮ ਕੀਤਾ ਹੈ, ਮਰਨਾ ਤੇ ਫਿਰ ਵੀ ਇੱਕ ਦਿਨ ਹੈਗਾ, ਕੀਤਾ ਤੇ ਮੈਨੂੰ ਕੋਈ ਸ਼ਰਮਿੰਦਗੀ ਨਹੀਂ ਹੈ, ਜਾਂ ਮੈਂ ਬੈਕ ਫੀਟ 'ਚ ਨਹੀਂ ਜਾਣਾ ਚਾਹੁੰਦਾ ਨਾ। ਤੇ ਇੱਥੇ ਦੇ ਲੋਕ ਕਰਨ ਵਾਸਤੇ ਬਹੁਤ ਝੂਠ ਸੱਚ ਮਾਰਦੇ ਨੇ ਤੇ ਹਾਂ ਜੀ ਬਿਲਕੁਲ। ਭਾਜੀ ਇਹ ਜਿੰਨੀਆਂ ਮਾਸ਼ਾਅੱਲਾ ਜਿੰਨੀਆਂ ਪਿਕਚਰਾਂ ਲੱਗੀਆਂ ਹੋਈਆਂ, ਇਹ ਡਾਟਾ ਤੁਸੀਂ ਖੁਦ ਕਲੈਕਟ ਕੀਤਾ ਜਾਂ ਤੁਹਾਨੂੰ ਪ੍ਰੋਵਾਈਡ ਕੀਤਾ ਗਿਆ? ਪੂਰੀ ਦੁਨੀਆ ਤੋਂ ਕਲੈਕਸ਼ਨ ਕੀਤੀ ਹੈ। ਓਹ ਪੂਰੀ ਦੁਨੀਆ 'ਚ ਇੱਕ ਜਗ੍ਹਾ 'ਤੇ ਤੁਹਾਨੂੰ ਚੈਲੰਜ ਹੈ, ਇਹ 400 ਫੋਟੋ ਤੁਹਾਨੂੰ ਇੱਕ ਜਗ੍ਹਾ ਤੇ ਨਜ਼ਰ ਨਹੀਂ ਆਏਗੀ, ਜਿਹੜੇ ਆਜ਼ਾਦੀ ਦੇ ਘੁਲਾਟੇ ਸੀਗੇ। ਬਹੁਤ ਅੱਛਾ, ਬਹੁਤ ਵਾਹ ਵਾਹ ਵਾਹ। ਹਰ ਇੱਕ ਤਸਵੀਰ ਦੇ ਪਿੱਛੇ ਉਹਦਾ ਬੈਕਗ੍ਰਾਉਂਡ ਹੈ, ਹਰ ਇੱਕ ਤਸਵੀਰ ਦੇ ਪਿੱਛੇ ਨਾਲ ਨਾਲ ਲਿਖੇ ਹਰ ਸ਼ੈਲ। ਹਾਂਜੀ ਪੂਰਾ। ਔਰ ਦੂਸਰੇ ਨੰਬਰ ਤੇ ਮੈਂ ਤੁਹਾਨੂੰ ਦੱਸਣਾ ਕਿ ਸਰਦਾਰ ਸਾਹਿਬ ਆਏ ਆਪਣੀ ਫੈਮਿਲੀ ਦੇ ਨਾਲ ਜੀ। ਉਹ ਫੋਟੋਆਂ ਦੇਖਦੇ ਨਾ, ਇੱਕ ਫੋਟੋ ਨੂੰ ਦੇਖ ਕੇ ਆਪ ਦੀਦਾ ਹੋ ਗਏ। ਅੱਛਾ ਜੀ। ਆਂਸੂ ਆ ਗਏ ਉਹਨਾਂ ਦੇ। ਸਰਦਾਰ ਸਾਹਿਬ ਫੈਮਿਲੀ ਦੇ ਨਾਲ ਆਏ ਆਪਣੀ। ਜੀ ਜੀ। ਉਹ ਮੈਂ ਕਿਹਾ ਇਹਨਾਂ ਦੀ ਕੋਈ ਫੀਲਿੰਗਸ, ਕੋਈ ਅਟੈਚਮੈਂਟ ਹੋਏਗੀ ਇਸ ਪਰਸਨੈਲਿਟੀ ਦੇ ਨਾਲ ਜੀ। ਤੇ ਉਹ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਜੀ ਸਰਦਾਰ ਸਾਹਿਬ ਖਾਣਾ ਛਾਣਾ ਲੱਗ ਗਿਆ ਤੇ ਆਜੋ ਉੱਧਰ। ਕਹਿੰਦੇ ਯਾਰ ਮੇਰੀ ਫੈਮਿਲੀ ਉੱਧਰ ਬੈਠੇ ਖਾਣਾ ਖਾਏ, ਮੈਨੂੰ ਇੱਕ ਕੁਰਸੀ ਤੇ ਇੱਕ ਟੇਬਲ ਇੱਥੇ ਦੇ ਦਿਓ, ਮੈਂ ਇਸ ਫੋਟੋ ਦੇ ਨੀਚੇ ਬਹਿ ਕੇ ਖਾਣਾ ਖਾਣਾ ਚਾਹੁੰਦਾ। ਅੱਛਾ ਜਦੋਂ ਉਹਨਾਂ ਨੇ ਖਾਣਾ ਖਾ ਲਿਆ ਜੀ, ਚਾਹ ਵੀ ਉਹਨਾਂ ਨੇ ਇੱਥੇ ਪੀਤੀ ਇਦਾਂ ਹੀ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੁਸੀਂ ਇਹ ਕੌਣ ਨੇ, ਤੁਸੀਂ ਬੜੀ ਅਟੈਚ? ਕਹਿੰਦੇ ਮੇਰੇ ਫਾਦਰ ਆ। ਉਹ ਕਿਹੜੀ ਵਾਲੀ ਫੋਟੋ ਸੀ ਜੀ? ਉਹ ਲੈ ਗਏ ਆਪਣੇ ਨਾਲ। ਅੱਛਾ ਨਾਲ ਲੈ ਗਏ? ਉਹਨਾਂ ਕੋਲ ਹੈ ਹੀ ਨਹੀਂ ਸੀ ਫੋਟੋ। ਓ ਹੋ ਕਹਿੰਦੇ ਹਰ ਬਾਪ ਆਪਣੀ ਔਲਾਦ ਨੂੰ ਕੋਈ ਨਾ ਕੋਈ ਸਟੋਰੀ, ਕੋਈ ਕਹਾਣੀ ਐਸੀ ਸੁਣਾਉਂਦਾ ਹੈ ਜੋ ਉਹਨੇ ਕੁਝ ਕੀਤਾ ਹੁੰਦਾ ਹੈ ਨਾ। ਜੀ ਜੀ। ਮਤਲਬ ਉਹਨਾਂ ਕੋਲ ਪਹਿਲੇ ਫੋਟੋ ਨਹੀਂ ਸੀ? ਨਹੀਂ ਸੀ ਹੈ। ਉਹਨਾਂ ਦੱਸਿਆ ਕਿ ਮੈਂ ਜਿਹੜਾ ਨਾ, ਮੇਰੇ ਬਾਪ ਨੇ ਮੈਨੂੰ ਦੱਸਿਆ ਸੀ ਕਿ ਮੇਰਾ ਆਜ਼ਾਦੀ ਵਿੱਚ ਜਾਂ ਇਸ ਵਿਛੋੜੇ ਵਿੱਚ ਮੇਰਾ ਵੀ ਰੋਲ ਹੈਗਾ। ਤੁਸੀਂ ਫੋਟੋ ਲਾ ਕੇ ਕਹਿੰਦੇ ਸਾਬਤ ਕੀਤਾ ਹੈ
ਕਿਉਂਕਿ ਸਾਰੇ ਘੁਲਾਟਿਆਂ ਦੀ ਫੋਟੋ ਉਹਦੇ 'ਚ ਮੇਰਾ ਫਾਦਰ ਵੀ ਘੁਲਾਟਾ ਸੀ ਆਜ਼ਾਦੀ ਦਾ ਵਾਹ ਵਾਹ ਤੇ ਉਹ ਇਸ ਤਰ੍ਹਾਂ ਦੇ ਸੀਨ ਹੁੰਦੇ ਨੇ ਮਾਸ਼ਾਅੱਲਾ ਇੱਥੇ ਅਸੀਂ ਭਾਜੀ ਤੁਹਾਡੀ ਕਾਵਸ਼ ਨੂੰ ਸਰਾਹੁੰਦੇ ਆ, ਤੁਹਾਡੀ ਹਿੰਮਤ ਨੂੰ ਸਰਾਹੁੰਦੇ, ਮਤਲਬ ਉਹ ਇੱਕ ਬੇਟੇ ਨੂੰ ਫੋਟੋ ਨਹੀਂ ਲੱਭੀ ਬਾਪ ਦੀ, ਔਰ ਤੁਸੀਂ ਉਹ ਕਲੈਕਸ਼ਨ ਇਕੱਠੀ ਕੀਤੀ ਹੋਈ ਹੈ, ਬੜੀ ਵੱਡੀ ਗੱਲ। ਉਹਨਾਂ ਤੱਕ ਪਹੁੰਚ ਗਈ ਫੋਟੋ। ਹਾਂਜੀ ਚਲੋ ਉਹਨਾਂ ਨੂੰ ਵੀ ਉਹਨਾਂ ਦਾ ਪਿੱਤੇ ਦਾ ਅਖਬਾਰ ਭਾਜੀ ਕਿੰਨੇ ਪੁਰਾਣੇ? ਇਹ ਜ਼ਿਆਦਾ ਪੁਰਾਣੀ ਨਹੀਂ ਹੈ, ਇਹ ਹੈ ਤੇ 10 ਸਾਲ ਪੁਰਾਣੀ। ਸਾਡੇ ਸੀ ਸਾਬਕਾ ਡੀਸੀ ਨੂਰੁਲ ਮੀਨ ਮੈਂਗਲ ਸਾਹਿਬ ਜੀ, ਉਹ ਭਗਤ ਸਿੰਘ ਦੀ ਹਿਸਟਰੀ ਨੂੰ ਉਹਨਾਂ ਨੇ ਪੜ੍ਹਿਆ ਸੀ, ਭਗਤ ਸਿੰਘ ਉਹਨਾਂ ਦੇ ਬੜੇ ਫੈਨ ਵੀ ਸੀ ਜੀ ਠੀਕ ਜੀ। ਤੇ ਉਹ ਚਾਹੁੰਦੇ ਸੀ ਇੱਥੇ ਕੋਈ ਕੰਮ ਕਰਾਉਣਾ। ਠੀਕ। ਇਹ ਫਿਰ ਉਹਨਾਂ ਇੱਥੇ ਮੇਰੇ ਕੋਲ ਵਿਜ਼ਿਟ ਕੀਤਾ ਉਹਨਾਂ ਨੇ, ਤੇ ਉਹਨਾਂ ਨੇ ਫਿਰ ਕਿਹਾ ਕਿ ਛੱਤ ਠੇਕੇਦਾਰ ਨੂੰ ਬੁਲਾਇਆ, ਕੰਟਰੈਕਟਰ ਨੂੰ, ਗੋਂਦਲ ਸਾਹਿਬ ਸੀ ਲਾਹੌਰੋਂ ਜੀ, ਉਹਨਾਂ ਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਯਾਰ ਛੱਤ ਦੀ ਹਾਲਤ ਜਿਹੜੀ ਹੈ ਨਾ ਇਹਨੂੰ ਕਰਨਾ ਪੈਣਾ ਸੈੱਟ। ਅੱਛਾ, ਉਹ ਮਾਸ਼ਾ ਸਾਰੀ ਕੱਚੀ ਲੱਕੜ ਲੱਗੀ ਹੋਈ ਹੈ, ਸਾਰੀ ਬਹੁਤ ਤਿਆਰ ਅੱਛਾ। ਦੀ ਲੱਕੜ, ਤਿਆਰ ਦੀ ਲੱਕੜ। ਤਿਆਰ ਓ ਤਿਆਰ ਦੀ ਲੱਕੜ ਲਓ ਦੀ ਜੀ, ਛੱਤ। ਤਿਆਰ ਦੀ ਲੱਕੜ ਲੱਗੀ ਹੋਈ ਆ, ਬੜੀ ਮਹਿੰਗੀ ਲੱਕੜ ਹੈ, ਤੇ ਉਹ ਮਾਸ਼ਾਅੱਲਾ ਉਹਦੀ ਚਮਕ ਦਮਕ, ਉਹਦਾ ਸਟਾਈਲ ਹੀ ਦੱਸਣ ਦਿਆ। ਇਹ ਫਿਰ ਹੋਇਆ ਬਾਅਦ ਚ ਇਹਨਾਂ ਹਾਂਜੀ, ਬਾਅਦ ਸਾਰੀ ਛੱਤ ਫਿਰ ਡੀਸੀ ਸਾਹਿਬ ਨੇ ਕੰਟਰੈਕਟਰ ਨੂੰ ਕਿਹਾ ਕਿ ਉਹ ਦੇੜ ਕੇ ਲਾਤੀ, ਇੱਥੇ ਰੰਦਾ ਲਗਵਾਇਆ, ਨੀਚੋਂ ਨਵੀਂ ਸਕਿਨ ਨਿਕਲ ਆਈ, ਫਿਰ ਉਹਨੂੰ ਦਵਾਈ ਲਾ ਕੇ 8-10 ਦਿਨ ਲਈ ਬਾਹਰ ਧੁੱਪੇ ਰੱਖ ਛੜਿਆ। ਉਸ ਤੋਂ ਬਾਅਦ ਵਾਪਸ ਉਸ ਛੱਤ ਨੂੰ ਰੱਖ ਕੇ ਉਹੀ ਮਿੱਟੀ ਪਾ ਕੇ ਉੱਤੇ ਲੇਪ ਕਰ ਦਿੱਤਾ। ਚਲੋ ਜੀ, ਰੱਬ ਉਹਨਾਂ ਨੂੰ ਇਹਦਾ ਅਜਰ ਦੇਵੇ, ਉਹਨਾਂ ਨੇ ਆ ਯਾਦਾਂ ਨੂੰ ਸੇਵ ਕੀਤਾ। ਹਾਂ, ਬੜੀ ਆਹ ਫਿਰ ਉਸ ਚੱਕਰ 'ਚ ਨਾ ਫਿਰ ਡੇਲੀ ਰਿਪੋਰਟ ਸਾਡੀ ਹੈ ਨਾ ਫੈਸਲਾਬਾਦ, ਉਹਨਾਂ ਨੇ ਫਿਰ ਪੂਰਾ ਪੇਜ ਮੈਂਗਲ ਸਾਹਿਬ ਸਾਡੇ ਜਿਹੜੇ ਡੀਸੀ 'ਚ ਹੈ, ਆਈਕਲ ਹੋਮ ਸੈਕਟਰੀ ਨੇ ਜੀ, ਅੱਛਾ ਪੰਜਾਬ ਦੇ। ਹਾਂਜੀ, ਤੇ ਉਹ ਫਿਰ ਉਹਨਾਂ ਨੇ ਪੂਰਾ ਪੇਜ ਇਹਨਾਂ ਤੇ ਜਿਹੜਾ ਬਣਾਇਆ ਸੀ। ਸਾਹਮਣੇ ਜਿਹੜਾ ਨਾ ਭਗਤ ਸਿੰਘ ਉਹਨਾਂ ਦੇ FIR ਜਿਹੜੀ ਹੋਈ ਸੀ, ਜਿਹੜਾ ਪਰਚਾ ਹੋਇਆ ਸੀ ਲਾਹੌਰ, ਜੀ ਜੀ, ਇਹ ਉਹਦੀ ਨਕਲ ਹੈਗੀ ਹੈ ਇਹ। ਅੱਛਾ 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 ਹਾਂਜੀ, ਬੰਬ ਬਲਾਸਟਿੰਗ ਕੇਸ ਤੇ ਜਿਹੜੀ FIR ਹੋਈ ਸੀ, ਇਹਨਾਂ ਦੇ ਅਸਲ 'ਚ ਇਹ ਸੀ ਅਸੈਂਬਲੀ ਦੇ ਵਿੱਚ ਬੰਬ ਇਹਨਾਂ ਨੇ ਸੁੱਟੇ ਸੀ, ਲੇਕਿਨ ਉਹਦਾ ਮਕਸਦ ਕਿਸੇ ਨੂੰ ਉਡਾਉਣਾ, ਤਬਾਹ ਕਰਨਾ ਨਹੀਂ ਸੀ। ਇਹਦਾ ਮਕਸਦ ਇਹ ਸੀ ਕਿ ਜਿਹੜੇ ਵੀ ਆ ਸਾਡੀ ਗਵਰਨਮੈਂਟ ਬੈਠੀ ਹੈ, ਅੰਗਰੇਜ਼ ਬੈਠੇ ਨੇ, ਉਹ ਸਾਡੇ ਵਾਸਤੇ ਕੋਈ ਕਾਨੂੰਨ ਨਹੀਂ ਬਣਾਉਂਦੇ, ਠੀਕ ਹੈ, ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਕੁਝ ਨਹੀਂ ਸੋਚਦੇ। ਠੀਕ ਹੈ। ਇਹਦਾ ਮਕਸਦ ਇਹ ਸੀ ਕਿ ਮੈਂ ਇੱਕ ਖੁਆਬ, ਇੱਕ ਗਫਲਤ ਦੀ ਨੀਂਦ ਸੁੱਤੇ ਹੋਏ ਆ, ਮੈਂ ਬੰਬ ਛੋੜਾ ਪਟਾਕੇ ਵਜਾ ਕੇ ਠਾਵਾਂਗਾ ਇਹਨਾਂ ਨੂੰ। ਠੀਕ ਹੈ। ਤੇ ਉਸ ਫਿਰ ਇਹਨਾਂ ਨੇ ਆਪਣੀ ਗ੍ਰਿਫਤਾਰੀ ਆਪ ਹੀ ਦੇ ਦਿੱਤੀ ਸੀ ਕਿ ਬੇਸ਼ੱਕ ਮੈਨੂੰ ਗ੍ਰਿਫਤਾਰ ਤੁਸੀਂ ਕਰ ਲਓ, ਮੇਰਾ ਮਕਸਦ ਨੁਕਸਾਨ ਪਹੁੰਚਾਉਣਾ ਨਹੀਂ ਹੈ, ਮੇਰਾ ਮਕਸਦ ਇਹ ਹੈ ਕਿ ਆਪਣੇ ਹਕੂਕ ਵਾਸਤੇ ਉਹ ਕਰਨਾ ਬਸ। ਹਾਂ ਜੀ, ਕਿ ਇhtਜਾਜ ਟਾਈਪ ਜਿਸ ਤਰ੍ਹਾਂ ਹੁੰਦਾ ਨਾ ਜੀ, ਉਹ ਕਰਨਾ ਮਕਸਦ ਹੈਗਾ। ਇਹ ਤੁਸੀਂ ਮਾਸ਼ਾਅੱਲਾ, ਅਸੀਂ ਤੁਹਾਨੂੰ ਵੀ ਬਹੁਤ ਸਾਰਾ ਜੀ ਕੀ ਕਹਿਣਾ ਚਾਹੀਦਾ ਕਿ ਤੁਸੀਂ ਇੰਨੀ ਹਿਸਟਰੀ ਮਾਸ਼ਾਅੱਲਾ ਆਵਾਜ਼ ਕੀਤੀ ਜ਼ਾਰੀ ਬਾਤ, ਔਰ ਆਪਣੇ ਘਰ ਨੂੰ ਉਹਨਾਂ ਦੇ ਘਰ ਨੂੰ ਸਾਂਝਾ ਕਰਕੇ ਤੇ ਉਹਨਾਂ ਨੂੰ ਹਰ ਮਹਿਮਾਨ ਨੂੰ ਵੈਲਕਮ ਕਰਨ ਦੇ ਨੇ। ਬਿਲਕੁਲ ਪੂਰਾ ਸਾਲ ਜੀ, ਔਰ ਪ੍ਰਾਈਵੇਟਲੀ ਸਾਂਭਿਆ ਹੈ। ਹਾਂ ਜੀ, ਕੋਈ ਹਰ ਚੀਜ਼ ਸਾਨੂੰ ਵੈਲ ਮੇਨਟੇਨ ਨਜ਼ਰ ਆਏਗੀ, ਕੋਈ ਲਾਈਟ ਵੀ ਫਿਊਜ਼ ਨਹੀਂ ਹੋਣ ਦੇਈਦੀ, ਬਹੁਤ ਅੱਛਾ ਫੌਰੀ ਤੌਰ ਤੇ ਉਹਨੂੰ ਚੇਂਜ ਕਰਨਾ। ਜੀ ਮੁਲਾਜ਼ਮ ਪ੍ਰਾਈਵੇਟਲੀ ਇੱਥੇ ਮੌਜੂਦ ਹੈ, ਜੀ ਠੀਕ। ਜਦੋਂ ਮੈਨੂੰ ਤਲਾਹ ਹੋ ਜਾਂਦੀ ਫਿਰ ਮੈਂ ਜਿੱਥੇ ਮਰਜ਼ੀ ਹੋਵਾਂ ਫਿਰ ਮੈਂ ਪਹੁੰਚ ਜਾਂਦਾ। ਬੜੀ ਗੱਲ ਆ। ਮੈਂ ਜ਼ਰੂਰ ਮਦਦ ਕਰਨਾ ਕਿ ਥੋੜਾ ਟਾਈਮ ਲੱਗ ਗਿਆ ਮੈਨੂੰ, ਲੇਕਿਨ ਮੇਰੀ ਖੁਆਇਸ਼ ਹੁੰਦੀ ਹੈ ਕਿ ਮੈਂ ਖੁਦ ਵੈਲਕਮ ਕਰਾਂ, ਖੁਦ ਸਾਰਾ ਵਿਜ਼ਿਟ ਕਰਾਵਾਂ, ਇੱਕ ਚੀਜ਼ ਦੇ ਬਾਰੇ ਦੱਸਾਂ। ਰੱਬ ਤੁਹਾਨੂੰ ਇਹਦਾ ਅਜਰ ਦੇਵੇ। ਇਹ ਤੁਹਾਡੀ ਇਹ ਮਹਿਮਾਨ ਨਵਾਜ਼ੀ, ਇਹ ਤੁਹਾਡਾ ਸਾਰਾ ਸਿਲਸਿਲਾ ਜਿਹੜਾ ਹੈ, ਇਹ ਇਦਾਂ ਹੀ ਰੱਬ ਸੋਹਣਾ ਇਹਨੂੰ ਵਸਦੇ ਰੱਖੇ ਜੀ, ਇਹ ਕਿ ਦੁਆ ਸਾਡੀ। ਕਿਉਂਕਿ ਜਿਹੜਾ ਨਾ ਪੁਰਾਣੀ ਸ਼ਹਿਰ ਨੂੰ ਸਾਂਭਣਾ ਔਖਾ ਕੰਮ ਹੈ, ਉਹ ਬਹੁਤ ਨਵੀਂ ਸ਼ਹਿਰ ਲੈਣੀ ਸੌਖੀ ਹੈ। ਤੁਸੀਂ ਦੇਖੋ ਨਾ ਜਿਸ ਤਰ੍ਹਾਂ ਇਹ ਅੱਛਾ ਕਰਾਉਣ ਨੂੰ ਆਪਾਂ ਉਹਨੂੰ ਪਾਲਿਸ਼ ਵੀ ਕਰਵਾ Paint ਕਰਾ ਸਕਦੇ ਹਾਂ, ਕੁਝ ਸਕਦੇ ਹੋ ਹਾਂ, ਸਭ ਕੁਝ ਕਰਾ ਸਕਦਾ ਸਕਦੇ ਹਾਂ। ਲੇਕਿਨ ਉਹ ਦੇਖੋ ਆਪਣੀ ਅਸਲ ਸ਼ਕਲ ਦੇ ਵਿੱਚ ਬਿਲਕੁਲ ਇਹਦੀ ਬਿਊਟੀ ਵੀ ਇਹੀ ਹੈ। ਵਾਹ, ਇਹਦੀ ਬਿਊਟੀ ਵੀ ਤੇ ਇਹੀ ਹੈ ਨਾ ਜੀ। ਇਹ ਜਿਹੜੇ ਫਿਰ ਸਰਦਾਰ ਫੈਮਿਲੀਜ਼ ਆਉਂਦੀਆਂ ਨੇ ਲੇਡੀਜ਼, ਉਹ ਫਿਰ ਇਹਨੂੰ ਚਰਖੇ ਨੂੰ ਚਲਾ ਕੇ ਉਹ ਫਿਰ ਗੀਤ ਹੁੰਦਾ ਸੀ ਨਾ, ਮਹਿਸੂਸ ਕਰਦੀਆਂ ਨੇ ਉਹ ਜੋ ਮੈਂ ਕੱਤਾ ਪ੍ਰੀਤਾ ਨਾਲ ਹਾਂ ਚਰਖਾ ਚੰਨਣ ਦਾ, ਉਹ ਫਿਰ ਆਪਣਾ ਉਹ ਗਾ ਕੇ ਤੇ ਆਪਣਾ ਫਿਰ ਮੁਹੱਬਤ ਦਾ ਇਜ਼ਹਾਰ ਕਰਦੀਆਂ ਜਨਾਬ ਜੀ। ਵਾਹ ਵਾਹ। ਚਲੋ ਜੀ, ਸਾਡੇ ਵੀ ਸਲੂਟ ਜੀ ਸਾਰੇ ਬਾਬਿਆਂ ਨੂੰ। ਇਹ ਦੇਖੋ ਹੱਥ ਚੁੱਕ ਕੇ ਸਾਡੇ ਵੀ ਸਲੂਟ ਹੈ। ਆਜ਼ਾਦੀ ਦੇ دیਵਾਨੇ ਰਹੇ ਨੇ ਜੀ, ਆਪਣੇ ਹੱਕ ਵਾਸਤੇ ਲੜੇ ਨੇ, ਤੇ ਇਹ ਕਿਸੇ ਵੀ ਇਹਦੇ ਵਿੱਚ ਰਿਲੀਜਨ ਕੋਈ ਚੀਜ਼ ਨਹੀਂ ਹੈਗੀ, ਇਨਸਾਨੀਅਤ ਹੈ, ਇਨਸਾਨੀਅਤ ਆ। ਤੁਸੀਂ ਦੇਖੋ ਨਾ ਮੇਨ ਰੋਡ ਤੋਂ ਤੁਸੀਂ ਆਏ ਹੋ, ਸੜਕ ਮੇਰੇ ਖਿਆਲ ਪਹਿਲੀ ਵਾਰੀ 84 ਚ ਬਣੀ। ਹਾਂ ਜੀ, ਉਸ ਤੋਂ ਪਹਿਲੇ ਕੋਈ ਰਾਹ ਸਿੱਧਾ ਨਹੀਂ ਸੀ ਪਿੰਡ ਨੂੰ। ਕਿੱਦਾਂ ਉਹ ਬੱਚਾ ਇੱਥੋਂ ਉੱਠਿਆ, ਉਹਨੇ ਗਵਰਨਮੈਂਟ ਨੂੰ ਵਕਤ ਪਾ ਦਿੱਤਾ, ਲਾਹੌਰ ਪਹੁੰਚਿਆ, ਲਾਹੌਰ ਦਾ ਪੜਿਆ ਫਿਰ, ਔਰ ਗੋਰੇ ਮਜਬੂਰ ਹੋ ਗਏ ਉਹਨੂੰ ਹੈਂਗ ਕਰਨ ਤੇ, ਸਜ਼ਾਏ ਮੌਤ ਦੇਣ ਤੇ। ਔਰ ਸਜ਼ਾਏ ਮੌਤ ਦੇਣ ਤੋਂ ਬਾਅਦ ਉਹਨਾਂ ਨੇ ਇਹੀ ਨਹੀਂ ਕੀਤਾ ਕਿ ਚਲੋ ਜੀ ਮੋਗੇ, ਨਹੀਂ, ਉਹਨਾਂ ਨੇ ਕੁਹਾੜੇ ਮੰਗਾ ਕੇ ਭਗਤ ਹੋਣਾ ਦੇ ਟੋਟੇ ਕਰ ਦਿੱਤੇ, ਵੱਢ ਦਿੱਤਾ, ਬੋਟੀਆਂ ਕਰ ਦਿੱਤੀਆਂ। ਉਹ ਇੰਨੇ ਡਰੇ ਸੀਗੇ, ਉਹ ਕਹਿੰਦੇ ਨਹੀਂ ਇਹਨੇ ਫਿਰ ਜ਼ਿੰਦਾ ਹੋ ਜਾਣਾ। ਫਿਰ ਨਾ ਉੱਠ ਪਿਆ। ਵੱਢ ਕੇ ਬੋਰੇ 'ਚ ਪਾ ਕੇ ਦਰਿਆ ਬੁਰਦ ਕਰ ਦਿੱਤਾ, ਦਰਿਆ ਬੁਰਦ ਕਰ ਦਿੱਤਾ, ਤਾਂ ਕਿ ਪਿੱਛੇ ਕੋਈ ਫਾਲੋਅਰਸ ਨਾ ਉੱਠਣ ਜਾਂ ਕੋਈ। ਅੰਗਰੇਜ਼ ਨੂੰ ਇੱਕ ਬੱਚੇ ਨੇ ਕਿੱਦਾਂ ਅੱਗੇ ਲਾਇਆ, ਉਹਨਾਂ ਦੇ ਨੀਂਦਾਂ ਉਹਨਾਂ ਦੀਆਂ ਹਰਾਮ ਕੀਤੀਆਂ। ਔਰ ਟੋਟਲ ਉਮਰ 23 ਸਾਲ 7 ਮਹੀਨੇ ਉਮਰ ਸੀ। ਦੇਖੋ
ਉਦੋਂ ਫਿਰ ਜਦੋਂ ਸੋਰਸ ਨਹੀਂ ਕੋਈ ਸਾਡੇ ਕੋਲ ਕਮਿਊਨੀਕੇਟ ਐਡਾ ਕੋਈ ਨਹੀਂ ਹੈ ਹੀ ਕੋਈ ਨਹੀਂ ਸੀ। ਕੁਝ ਵੀ ਨਹੀਂ ਸੀ, ਗੱਟਿਆਂ ਦਾ ਦੌਰ ਸੀ। ਟੈਕਨੋਲੋਜੀ ਨਹੀਂ ਸੀ। ਹਕੂਮਤ ਵੀ ਗੋਰਿਆਂ ਦੀ, ਹੁਣ ਇਹ ਬੜੇ ਅੱਜ ਦੇ ਦੌਰ 'ਚ ਦੇਖੋ ਨਾ, ਗਵਰਨਮੈਂਟ ਨਾਲ ਮੱਥਾ ਲਾਣਾ, ਟੱਕਰ ਲੈਣਾ, ਉਹ ਬੜਾ ਮੁਸ਼ਕਲ ਹੈ। ਉਦੋਂ ਅੰਗਰੇਜ਼ ਗਵਰਨਮੈਂਟ ਸੀ। ਦੇਖੋ ਨਾ ਕਿੱਥੋਂ ਉੱਠਿਆ ਬੰਦਾ, ਕਿੱਥੇ ਪਹੁੰਚਿਆ, ਔਰ ਜ਼ਿੰਦਗੀ ਦਾ 24 ਸਾਲ ਵੀ ਪੂਰੀ ਉਮਰ ਨਹੀਂ ਸੀ, ਅਨਮੈਰਿਡ ਸੀ। ਇੱਕ ਜਵਾਨ ਉਹ ਜਜ਼ਬਾ ਜਿਹੜਾ ਬਚਪਨ ਤੋਂ ਲੈ ਕੇ ਬੰਦਾ ਉੱਠਦਾ ਨਾ ਜੀ, ਉਹ ਜਜ਼ਬਾ ਹੋਰ ਹੁੰਦਾ। ਸਰ ਉਹ ਉਮਰ ਜੇ 24 ਸਾਲ ਸੀ ਤੇ ਜਜ਼ਬਾ 1,24 ਸਾਲ ਵਾਲਾ ਸੀ। ਬਿਲਕੁਲ ਉਦੋਂ ਤੱਕ ਵੀ ਨਾ ਢਹਿਣ ਵਾਲਾ ਜਜ਼ਬਾ ਸੀ। ਜੀ। ਤੇ ਅੱਜ ਕੱਲ ਤੇ ਦੇਖੋ ਨਾ, ਸਾਡੇ ਬੱਚੇ ਨੇ ਜਾਂ ਦੌਰ ਆਪਾਂ ਲੋਕ ਉਧਰ ਤਵੱਜਾ ਨਹੀਂ ਦਿੰਦੇ ਜਾਂ ਉਧਰ ਧਿਆਨ ਨਹੀਂ ਦਿੰਦੇ। ਸਾਡੀ ਹਿਸਟਰੀ ਬੱਚੇ ਦੀ ਕਿਤਾਬ ਦੇ ਵਿੱਚ ਸਿਰਫ ਤਾਂ ਕਰਕੇ ਰਹਿ ਗਈ ਹੈ, ਇੱਥੇ ਤੱਕ ਮਹਿਦੂਦ ਰਹਿ ਗਈ ਭਾਜੀ, ਕਿ ਇਹ ਪੜ੍ਹ ਲਾ ਯਾਰ, ਇਹਦਾ ਪੇਪਰ ਆਉਣਾ, ਪਾਸ ਕਰਕੇ ਅਗਲੀ ਕਲਾਸ ਜੀ ਜੀ, ਮਤਲਬ ਬੱਚੇ ਨੂੰ ਆਪਾਂ ਨੀਅਰ ਅਬਾਊਟ ਕਰਕੇ ਟੌਪਿਕ ਦੇ ਨਹੀਂ ਦੱਸਦੇ। ਅਸੀਂ ਆਪਣੇ ਜਿਹੜੇ ਹੀਰੋ ਸੀ ਇਦਾਂ ਉਹਨਾਂ ਦੇ ਬਾਰੇ ਚ ਨਹੀਂ ਦੱਸਦੇ, ਮਾੜੀ ਗੱਲ। ਸਾਨੂੰ ਹਿਸਟਰੀ ਸਹੀ ਨਹੀਂ ਪੜ੍ਹਾਈ ਗਈ। ਆ ਜੀ ਆ ਲਓ, ਵਾਹ ਜਿਹੜੇ ਹੀਰੋ ਸੀ ਉਹ ਵਿਲਨ ਬਣਾਤੇ, ਜਿਹੜੇ ਵਿਲਨ ਸੀ ਉਹ ਹੀਰੋ ਬਣ ਗਏ। ਹਾਂਜੀ ਲੋ ਵਿਰਕ ਸਾਹਿਬ, ਬੜੀ ਮਿਹਰਬਾਨੀ, ਬੜੀ ਸਾਹਿਬ, ਬਹੁਤ ਖੁਸ਼ੀ ਹੋਈ ਤੁਹਾਨੂੰ। ਤੁਹਾਡੀ ਮਿਹਰਬਾਨੀ, ਤੁਸੀਂ ਟਾਈਮ ਕੱਢਿਆ, ਐਡੀ ਦੂਰੋਂ ਤਸ਼ਰੀਫ ਲਿਆਏ। ਪਿਛਲੇ ਹਫਤੇ ਨਹੀਂ ਭਾਜੀ, ਨਹੀਂ, ਮੇਰਾ ਟਾਈਮ ਤੇ ਹੈ ਹੀ ਇੱਥੇ ਵਾਸਤੇ, ਮਹਿਮਾਨਾਂ ਵਾਸਤੇ ਮੇਰੇ। ਵਾਹ ਜੀ ਵਾਹ, ਉਹ ਘਰ ਹੀ ਬੜਾ ਖੁਸ਼ ਨਸੀਬ ਹੈ ਜਿੱਥੇ ਪ੍ਰਾਹੁਣੇ ਵਾਹ ਆ। ਜੀ ਵਾਹ, ਵਾਹ ਉਸ ਘਰ ਨੂੰ ਹੋਰ ਕੀ ਚਾਹੀਦਾ। ਵਾਹ ਵਾਹ। ਇਹ ਰੱਬ ਜਦੋਂ ਖੁਸ਼ ਹੁੰਦਾ ਹੈ, ਉਸ ਘਰ ਬੇਟੀ ਦਿੰਦਾ ਹੈ। ਆਹਾ, ਅੱਲਾਹ, ਫਿਰ ਜਦੋਂ ਖੁਸ਼ ਹੁੰਦਾ ਹੈ, ਫਿਰ ਬੇਟੀ ਦਿੰਦਾ ਹੈ। ਜਦੋਂ ਫਿਰ ਖੁਸ਼ ਹੁੰਦਾ ਹੈ, ਮਹਿਮਾਨ ਭੇਜ ਦਿੰਦਾ। ਵਾਹ ਵਾਹ ਵਾਹ। ਰੱਬ ਤੁਹਾਨੂੰ ਇਹਦਾ ਅਜਰ ਦੇਵੇ। ਇਹ ਸਾਰੀ ਮਹਿਮਾਨਵਾਜ਼ੀ ਦਾ ਸਾਰੇ ਮਾਮਲੇ ਦਾ। ਪਿਛਲੇ ਹਫਤੇ ਬਲਕਿ ਭਗਤ ਸਿੰਘ ਉਹਨਾਂ ਦੇ ਭਾਂਜੇ ਆਏ ਸੀ ਮੇਰੇ ਕੋਲ। ਅੱਛਾ ਅੱਛਾ। ਉਹ 16 ਚ ਵੀ ਆਏ ਸੀ, 19 ਚ ਵੀ ਆਏ, ਇਹ ਹੁਣ ਵੀ ਆਏ। 10 ਤਾਰੀਖ ਨੂੰ ਰਿਸੀਵ ਕੀਤਾ ਤੇ 16-17 ਨੂੰ ਵਾਪਸ ਗਏ। ਇੱਕ ਹਫਤਾ ਮੇਰੇ ਨਾਲ ਰਹੇ ਥੇ, ਸਾਰੇ ਅਦਾਰਿਆਂ 'ਚ ਮੈਂ ਲੈ ਕੇ ਗਿਆ, ਯੂਨੀਵਰਸਿਟੀ 'ਚ, ਕਾਲਜਸ ਵਿੱਚ ਮਹਿਮਾਨ ਖਸੂਸੀ ਰਹੇ ਥੇ। ਉਹ ਸੀਨੀਅਰ ਮੋਸਟ ਮੈਂਬਰ ਨੇ ਇਸ ਫੈਮਿਲੀ ਦੇ। 82 ਆਲਮੋਸਟ ਉਹਨਾਂ ਦੀ ਏਜ ਹੈ। ਸਰਦਾਰ ਹਕੂਮਤ ਸਿੰਘ ਮੱਲੀ ਉਹਨਾਂ ਦਾ ਨਾਮ ਹੈ। ਭਗਤ ਸਿੰਘ ਉਹਨਾਂ ਦੀ ਛੋਟੀ ਭੈਣ ਦੇ ਪੁੱਤਰ, ਬੀਬੀ ਪ੍ਰਕਾਸ਼ ਕੌਰ ਦੇ। ਵਾਹ ਵਾਹ। ਤੇ ਉਹ ਜਦੋਂ ਹੁਣ ਵੀ ਜਦੋਂ ਆਏ ਆ, ਕਹਿੰਦੇ ਮੈਨੂੰ ਹੁਣ ਵੀ ਲੱਗਦਾ ਕਿ ਮੇਰੀ ਨਾਨੀ ਇਧਰੋਂ ਕਿਤੇ ਆ ਜਾਏਗੀ, ਮੈਨੂੰ ਚੁੰਮੂਗੀ, ਚੱਟੂਗੀ, ਮੈਨੂੰ ਪਿਆਰ ਕਰੂਗੀ। ਹਾਂਜੀ। ਫਿਰ ਉਹ ਆਪਣੇ ਨਾਨਕੇ, ਇਹ ਭਗਤ ਸਿੰਘ ਦੀ ਜ਼ਮੀਨ ਵੀ ਮੇਰੇ ਕੋਲ ਹੀ। ਅੱਛਾ। ਫਿਰ ਉਹ ਜ਼ਮੀਨਾਂ ਤੇ ਗਏ, ਘੋੜੀ ਤੇ ਬਹਿ ਕੇ, ਫਿਰ ਬੰਨਾ ਸਾਰਾ ਫਿਰ ਕੇ ਆਏ ਉੱਥੇ ਜਾ ਕੇ। ਹਾਂਜੀ, ਕਹਿੰਦੇ ਮੇਰੇ ਮਾਮੂ ਦੀ ਜ਼ਮੀਨ ਹੈ, ਮਾਮੂ ਦਾ ਪਿੰਡ ਹੈ। ਤੇ ਮਾਮਿਆਂ ਨਾਲ ਵੈਸੇ ਬੜਾ ਪਿਆਰ। ਯਾਦਾਂ ਜੁੜੀਆਂ ਤੋਂ ਫਿਰ ਇਹੋ ਜਿਹੇ ਮਾਮੇ। ਹਾਏ ਹਾਏ, ਰੱਬ ਉਹਨਾਂ ਨੂੰ ਜ਼ਿੰਦਗੀ ਦੇਵੇ, ਰੱਬ ਉਹਨਾਂ ਨੂੰ ਖੁਸ਼ ਰੱਖੇ। ਆਮੀਨ। ਉਹਨਾਂ ਨੇ ਵੀ ਸਾਰਾ ਇਹ ਮਾਮਲਾ ਜਿਹੜਾ ਜ਼ਿੰਦਾ ਰੱਖਿਆ ਹੋਇਆ। ਤੂੰ ਅਸੀਂ ਲੋਕ ਵੇਖੋ ਨਾ ਕਿੱਥੋਂ ਚੱਲ ਕੇ ਆਏ ਆ, ਕਿ ਦਿਲ 'ਚ ਤੜਪ ਸੀ ਯਾਰ ਵੇਖ ਕੇ, ਉਹ ਜਗ੍ਹਾ ਵੇਖ ਕੇ। ਤੜਪ ਤੋਂ ਘੱਟ ਲਫ਼ਜ਼ ਹੀ ਨਹੀਂ ਇਸਤੇਮਾਲ ਹੋ ਸਕਦਾ। ਜਦੋਂ ਇੱਥੇ ਆਣਾ ਹੈ, ਇੰਨੀ ਦੂਰੋਂ ਆਣਾ ਹੈ, ਤੇ ਫਿਰ ਜਨੂਨ ਤੇ ਤੜਪ ਪੂਰੀ ਹੈ। ਤੇ ਜਦੋਂ ਇੱਕ ਰਿਸ਼ਤਾ, ਉਹ ਤੇ ਖੂਨੀ ਰਿਸ਼ਤਾ ਉਹਨਾਂ ਦਾ। ਵਾਹ ਵਾਹ ਵਾਹ। ਉਹ ਤੇ ਇਹੋ ਉਹ ਜਿਹੀ ਬਚਪਨ ਜਾਂਦੇ ਨੇ ਧੁੰਦਲਾ ਧੁੰਦਲਾ ਉਹਨਾਂ ਨੂੰ ਯਾਦ। ਜੋ ਫਸਟ ਟਾਈਮ ਆਏ ਤੇ ਕਹਿੰਦੇ ਬੇਰੀ ਦਾ ਦਰਖਤ ਕਿੱਥੇ ਮੈਨੂੰ ਦਿਖਾਓ। ਮਤਲਬ ਉਹਨਾਂ ਨੇ ਮੈਨੂੰ ਆਪਣੀ ਨਾਨੀ ਦਾ ਘਰ ਯਾਦ ਹੈ। 30-35 ਸਾਲ ਪਹਿਲੇ ਜਿਹੜਾ ਘਰ ਸੀ ਮੈਨੂੰ ਯਾਦ ਹੈ। ਹਾਂ ਬਿਲਕੁਲ ਮੈਨੂੰ ਨਕਸ਼ਾ ਯਾਦ ਹੈ ਉਸ ਘਰ ਦਾ। ਇਦਾਂ ਹੀ। ਉਹ ਕਿੱਦਾਂ ਭੁੱਲ ਸਕਦੇ ਸੀ, ਉਹਨਾਂ ਨੂੰ ਵੀ ਯਾਦ ਹੈ। ਉਹ ਬਲਕਿ ਜਦੋਂ ਆਏ ਮੇਨ ਬਾਜ਼ਾਰ ਜਦੋਂ ਬੜੇ, ਕਹਿੰਦੇ ਯਾਰ ਖੱਬੀ ਸਾਈਡ ਤੇ ਕੋਈ ਮਕਾਨ ਨਹੀਂ ਸੀ ਹੁੰਦਾ। ਮੈਂ ਕਿਹਾ ਬਿਲਕੁਲ ਨਹੀਂ ਸੀ ਹੁੰਦਾ। ਕਹਿੰਦਾ ਸੱਜਾ ਪਾਸਾ ਹੀ ਹੁੰਦਾ ਸੀ। ਮੈਂ ਕਿਹਾ ਬਿਲਕੁਲ ਸੀ। ਕਹਿੰਦੇ ਮੈਨੂੰ ਧੁੰਦਲਾ ਧੁੰਦਲਾ ਯਾਦ ਹੈ। ਵਾਹ ਵਾਹ। ਲਓ ਭਾਜੀ, ਤੁਹਾਡਾ ਆਉਣਾ ਵੀ ਸਫਲ ਹੋ ਗਿਆ। ਤੁਸੀਂ ਵੀ ਦੂਰੋਂ ਇੱਕ ਚਾਹਤ ਲੈ ਕੇ ਆਏ ਤੇ ਉਹ ਅੱਗੋਂ ਵਿਕ ਸਾਹਿਬ ਮਾਸ਼ਾਅੱਲਾ ਉਹਨਾਂ ਨੂੰ ਅੱਛਾ ਹੋ ਗਿਆ ਸਾਡੀ ਮੁਲਾਕਾਤ ਉਹਨਾਂ ਨਾਲ ਹੋ ਗਈ। ਨਾ ਮੁਲਾਕਾਤ ਹੋ ਜੀ ਤੇ ਮੈਨੂੰ ਬੜਾ ਆਪਣੇ ਆਪ ਦੇ ਦੁੱਖ ਮਹਿਸੂਸ ਹੁੰਦਾ ਰਹਿਣਾ ਸੀ। ਅਸਲ ਗੱਲ ਹੈ। ਆਓ ਜੀ ਤੁਹਾਨੂੰ ਮਹਿਮਾਨ ਖਾਨੇ ਬਿਠਾਉਂਦੇ ਹਾਂ। ਆਓ ਜੀ। ਲੋ ਭਾਜੀ, ਬੜੀ ਮਿਹਰਬਾਨੀ। ਬਹੁਤ ਤੁਸੀਂ ਇਸ ਟਾਈਮ ਜੋ ਕਰ ਰਹੇ ਹੋ ਜੀ, ਇਹ ਮੇਰਾ ਖਿਆਲ ਕੋਈ ਗਵਰਨਮੈਂਟ ਹੁੰਦੀ ਜਾਂ ਕੋਈ ਹੋਰ ਬੰਦਾ ਹੁੰਦਾ ਤਾਂ ਉਹ ਅੱਕ ਜਾਂਦਾ ਹੈ। ਇਹ ਬੜੀ ਔਖੀ ਡਿਊਟੀ ਹੈ ਜਿਹੜੀ ਤੁਸੀਂ ਦੇ ਰਹੇ ਹੋ। ਅਸੀਂ ਤੁਹਾਨੂੰ ਫੋਨ ਕੀਤਾ, ਤੁਸੀਂ ਫੈਸਲਾਬਾਦੋਂ ਟੁਰ ਪਏ। ਮਤਲਬ ਕਿ ਇਸ ਤੋਂ ਬਾਅਦ ਖਰੇ ਹੋਰ ਕੋਈ ਪ੍ਰਾਹੁਣੇ ਆ ਜਾਣ ਤਾਂ ਤੁਸੀਂ ਫਿਰ ਡਿਊਟੀ ਦੇਣੀ। ਥੈਂਕ ਯੂ ਜੀ, ਸ਼ੁਕਰੀਆ ਜਨਾਬ, ਸ਼ੁਕਰੀਆ। ਸਭ ਦੋਸਤਾਂ ਅੱਗੇ ਮੇਰੀ ਬੇਨਤੀ ਹੈ ਜੀ ਕਿ ਸਭ ਦੋਸਤ ਜਿੰਨੇ ਵੀ ਹੈ ਨੇ, ਹਵੇਲੀ ਭਗਤ ਸਿੰਘ ਜੀ ਇਸ ਟਾਈਮ ਵੀ ਇਸ ਤਰ੍ਹਾਂ 135 ਸਾਲ ਪੁਰਾਣੀ ਇੰਜ ਇਦਾਂ ਹੀ ਲੱਗੇਗੀ ਤੁਹਾਨੂੰ ਕਿ ਜਿਵੇਂ ਹੁਣ ਹੀ ਇਹ ਮੇਨਟੇਨ ਕੀਤੀ ਹੈ ਇਹਨਾਂ ਨੇ। ਉਹ ਪੁਰਾਣੀਆਂ ਚੀਜ਼ਾਂ, ਇੱਕ ਸਾਈਕਲ ਨਹੀਂ ਸਾਂਭਿਆ ਜਾਂਦਾ ਬੰਦੇ ਕੋਲੋਂ, ਉਹ ਕਦੀ ਚੁੱਕ ਕੇ ਉੱਧਰ ਰੱਖਦਾ, ਕਦੀ ਉੱਧਰ। ਤੇ ਇਹਨਾਂ ਨੇ ਕਈ ਚੀਜ਼ਾਂ ਐਸੀਆਂ ਜਿਹੜੀਆਂ ਉਹਨਾਂ ਦੀਆਂ ਸਾਂਭੀਆਂ ਉਹਨਾਂ ਦੀ ਯਾਦ ਦੇ ਵਿੱਚ। ਤੇ ਸਭ ਨੂੰ ਕਹਾਂਗਾ ਜ਼ਰੂਰ ਆਓ, ਵਿਜ਼ਿਟ ਕਰੋ ਇਹਨਾਂ ਦੇ ਜਨਮਗਾਹ ਜਿੱਥੇ ਉਹਨਾਂ ਦੀ, ਉਹਨਾਂ ਨੂੰ ਵੀ ਵੇਖੋ। ਉਹ 2 ਕਮਰੇ ਇਹਨਾਂ ਨੇ ਬਿਲਕੁਲ ਉਸ ਤਰ੍ਹਾਂ ਹੀ ਰੱਖੇ ਜੀ ਜਿਹੜੇ ਪਹਿਲੇ ਨੇ। ਬਾਕੀ ਚੀਜ਼ਾਂ ਉਹ ਬੇਰੀ ਜਿਹੜੀ ਉਹਨਾਂ ਨੇ ਆਪਣੇ ਹੱਥਾਂ ਨਾਲ ਲਾਈ ਹੈ, ਬੇਰੋ ਜਦੋਂ ਪੱਕੇ ਜੀ ਅਸੀਂ ਖਾਵਾਂਗੇ ਜ਼ਰੂਰ। ਬੜੀ ਮਿਹਰਬਾਨੀ ਜੀ, ਹੁੰਦੀ ਮੁਲਾਕਾਤ ਫਿਰ। ਥੈਂਕ ਯੂ।